ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਸਾਂਝੀ ਸੱਥ। ਅੱਜ ਸ਼ੁੱਕਰਵਾਰ ਦਾ ਇਹ ਦਿਨ ਜਿਸ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਜਿੰਦਰ ਸਿੰਘ ਟਾਂਡਾ ਜੀ, ਗਲੋਬਲ ਟਰੱਕ ਪਰਮਿਟ ਲੈਥਰੋਪ ਵਾਲੇ, ਜੋ ਕਿ ਆਪਣੇ ਨਾਲ ਟਰੱਕਿੰਗ ਦਾ ਇਹ ਜਿਹੜਾ ਵਿਸ਼ੇਸ਼ ਸ਼ੋ ਲੈ ਕੇ ਹਾਜ਼ਰ ਹੁੰਦੇ ਆ। ਖਾਸ ਕਰਕੇ ਕੰਪਲਾਇੰਸ ਪ੍ਰੋਸੈਸ ਕੀ ਆ, ਕੀ ਚੱਲ ਰਿਹਾ ਆ ਇਸ ਜਿਹੜੀ ਦੁਨੀਆ ਦੇ ਵਿੱਚ ਕੰਪਲਾਇੰਸ ਨੂੰ ਲੈ ਕੇ, ਖਾਸ ਕਰਕੇ ਕੀ ਤੁਹਾਨੂੰ ਕਰਨਾ ਚਾਹੀਦਾ ਜਦੋਂ ਤੁਸੀਂ ਬਿਜ਼ਨਸ ਰਨ ਕਰ ਰਹੇ ਆ, ਤਾਂ ਜੋ ਤੁਸੀਂ ਵਧੀਆ ਢੰਗ ਦੇ ਨਾਲ ਆਪਣੇ ਬਿਜ਼ਨਸ ਨੂੰ ਰਨ ਕਰੋ। ਉਸ ਦੇ ਬਾਰੇ ਆਪਣੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਆ। ਜੁੜ ਚੁੱਕੇ ਨੇ ਆਪਣੇ ਨਾਲ ਰਜਿੰਦਰ ਸਿੰਘ ਟਾਂਡਾ ਜੀ। ਰਜਿੰਦਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਰਾਜ ਭਾਜੀ, ਤੁਹਾਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ, ਸੁਣ ਰਹੇ ਔਰ ਦੇਖ ਰਹੇ ਸਰੋਤਿਆਂ ਨੂੰ, ਔਰ ਤੁਹਾਡੀ ਪੰਜਾਬੀ ਰੇਡੀਓ ਦੀ USA ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਜੀ। ਸੋ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਡੇ ਨਾਲ ਇਹ ਜਿਹੜਾ ਪ੍ਰੋਗਰਾਮ ਲੈ ਕੇ ਆਉਣ ਦੀ, ਤਾਂ ਜੋ ਟਰੱਕਿੰਗ ਇੰਡਸਟਰੀ ਦੇ ਵਿੱਚ ਬਿਜ਼ਨਸ ਨੂੰ ਕਿੱਦਾਂ ਰਨ ਕਰਨਾ ਆ, ਕਿਹੜੇ ਪੇਪਰ ਵਰਕ ਹੁੰਦਾ ਆ, ਕੰਪਲਾਇੰਸ ਕਿੱਦਾਂ ਤੁਹਾਡਾ ਹੋਵੇ, ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਆ ਬਿਜ਼ਨਸ ਰਨ ਕਰਨ ਲੱਗਿਆਂ, ਉਹਦੇ ਬਾਰੇ ਜਿਹੜੀ ਇਹ ਵਿਸ਼ੇਸ਼ ਡੂੰਘੀ ਜਿਹੜੀ ਗੱਲਬਾਤ ਆ। 20 ਸਾਲ ਤੋਂ ਵੱਧ ਦਾ ਤਜਰਬਾ ਰਜਿੰਦਰ ਸਿੰਘ ਟਾਂਡਾ ਜੀ ਦਾ ਇਸ ਪੇਪਰ ਵਰਕ ਦੇ ਵਿੱਚ, ਕੰਪਲਾਇੰਸ ਦੇ ਵਿੱਚ। ਸੋ ਜਿਹੜੀ ਜਾਣਕਾਰੀ ਆਪਣੇ ਨਾਲ ਇਹ ਸ਼ੇਅਰ ਕਰਦੇ ਨੇ। ਤੇ ਅੱਜ ਆਪਾਂ ਟਰੱਕਿੰਗ ਦੇ ਕਿਹੜੇ ਆਸਪੈਕਟ ਤੇ ਕਿਹੜੇ ਵਿਸ਼ੇ ਦੇ ਉੱਤੇ ਰਜਿੰਦਰ ਸਿੰਘ ਜੀ ਅੱਜ ਆਪਾਂ ਗੱਲਬਾਤ ਕਰੀਏ? ਅੱਜ ਭਾਜੀ ਆਪਾਂ ਗੱਲ ਕਰਾਂਗੇ ਕਿ ਡਰਾਈਵਰ ਹਾਇਰਿੰਗ ਕੀ ਹੈ। ਠੀਕ ਹੈ। ਕਿ ਕਿਉਂਕਿ ਮੈਂ ਸਮਝਦਾ ਕਿ ਜਦੋਂ ਤੁਸੀਂ ਕੰਪਨੀ ਦੇ ਪਰਮਿਟ ਲੈ ਲੈਂਦੇ ਹੋ, ਤੁਹਾਡਾ ਟਰੱਕ ਰੋਡ ਤੇ ਚੱਲਣ ਦੇ ਕਾਬਿਲ ਹੋ ਜਾਂਦਾ। ਤੁਸੀਂ ਜਿਹੜਾ ਪਰਮਿਟ ਪੁਆਇੰਟ ਆਫ ਵਿਊ ਆ ਉਹ ਤੋਂ ਬਿਲਕੁਲ ਸੁਰਖਰੂ ਹੋ ਜਾਂਦੇ ਹੋ। ਤਾਂ ਜਦੋਂ ਟਰੱਕ ਨੂੰ ਅਸਲ ਵਿੱਚ ਤੁਸੀਂ ਰੋਡ ਤੇ ਪਾਉਣਾ ਹੈ ਜੀ, ਤੇ ਡਰਾਈਵਰ ਦੀਆਂ ਕਿਹੋ ਜਿਹੀਆਂ ਕੁਆਲੀਫਿਕੇਸ਼ਨ ਚਾਹੀਦੀਆਂ, ਡਰਾਈਵਰ ਦੀਆਂ ਕਿਹੋ ਜਿਹੀਆਂ ਰਿਕੁਆਇਰਮੈਂਟ ਚਾਹੀਦੀਆਂ, ਡਰਾਈਵਰ ਦੀ ਹਾਇਰਿੰਗ ਪ੍ਰੋਸੈਸ ਜਿਹੜੀ ਆ ਉਹਨੂੰ ਅੱਜ ਤਫਸੀਲ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਬਿਲਕੁਲ, ਸੋ ਇਹ ਬੜੀ ਅਹਿਮ ਜਿਹੜੀ ਇਹ ਚੀਜ਼ ਆ। ਟਰੱਕਿੰਗ ਕੰਪਨੀ ਰਜਿਸਟਰ ਕਰ ਲੈਣੀ, ਪੇਪਰ ਵਰਕ ਆਪਣਾ ਉਹ ਪੂਰਾ ਕਰ ਲੈਣਾ, ਪਰ ਇਵੈਂਚੁਅਲੀ ਟਰੱਕ ਜਿਹੜੇ ਆ ਉਹ ਰੋਡ ਤੇ ਚੱਲਣੇ ਆ, ਤੇ ਟਰੱਕ ਚਲਾਉਣ ਦੇ ਲਈ ਡਰਾਈਵਰਾਂ ਦੀ ਜ਼ਰੂਰਤ ਆ। ਜਾਂ ਆਪ ਚਲਾਉਂਗੇ ਤੇ ਜਾਂ ਕਿਸੇ ਨੂੰ, ਜਦੋਂ ਕੰਪਨੀ ਵਾਲੇ ਤਾਂ ਆਪਾਂ ਬਹੁਤ ਸਾਰੇ ਡਰਾਈਵਰ ਹਾਇਰ ਕਰਦੇ ਆ। ਸੋ ਟਰੱਕਿੰਗ ਕੰਪਨੀ ਦੀ ਇਹ ਜਿਹੜੀ ਸ਼ੁਰੂਆਤ ਕਰਨ ਲੱਗੇ, ਇਹ ਜਿਹੜੀ ਸਭ ਤੋਂ ਪਹਿਲੀ ਕਹਿ ਸਕਦੇ ਆ ਵੀ ਇਹ ਜਿਹੜੀ ਚੀਜ਼ਾਂ ਦਾ ਇਹ ਧਿਆਨ ਰੱਖਣਾ ਆ, ਇਹ ਦੇਖਣਾ ਹੁੰਦਾ ਆ ਵੀ ਕਿੰਨੇ ਤੁਹਾਡਾ ਇਵੈਂਚੁਅਲੀ ਟਰੱਕ ਚਲਾਉਣਾ। ਜਿੰਨਾ ਚੰਗਾ ਸਾਰਾ ਕੁਝ ਚੱਲੂਗਾ, ਉਨੀ ਵਧੀਆ ਜਿਹੜੀ ਉਹ ਕੰਪਨੀ ਜਿਹੜੀ ਉਹ ਰਨ ਕਰੂਗੀ। ਸੋ ਜਿੰਨਾ ਸਮੂਥਲੀ ਉਹ ਹੋਊਗਾ ਕੰਮ, ਓਨਾ ਸਮੂਥਲੀ ਤੁਹਾਡਾ ਕੰਮ ਜਿਹੜਾ ਉਹ ਅੱਗੇ ਜਿਹੜਾ ਚੱਲੂਗਾ। ਇੱਕ ਜਿਹੜੀ ਚੀਜ਼ ਆਪਾਂ ਇਸ ਪ੍ਰੋਸੈਸ ਦੇ ਵਿੱਚ ਜਾਣ ਤੋਂ ਪਹਿਲਾਂ ਆਪਾਂ ਰਜਿੰਦਰ ਸਿੰਘ ਟਾਂਡਾ ਜੀ, ਇਹ ਆਪਾਂ ਜਾਣਦੇ ਹਾਂ ਵੀ ਕਿਤੇ ਨਾ ਕਿਤੇ ਮਾਫੀ ਦੇ ਨਾਲ ਹੀ ਕਹਿ ਸਕਦੇ ਹਾਂ ਵੀ ਆਪਣੀ ਟਰੱਕਿੰਗ ਕੰਪਨੀਆਂ ਦੇ ਵਿੱਚ ਹਾਇਰਿੰਗ ਦਾ ਜਿਹੜਾ ਪ੍ਰੋਸੈਸ ਆ, ਉਸ ਨੂੰ ਕਿਤੇ ਨਾ ਕਿਤੇ ਬੈਕ ਡੋਰ ਜਾਂ ਬੈਕ ਫੁੱਟ ਦੇ ਉੱਤੇ ਪਿੱਛੇ ਜਿਹੜਾ ਉਹ ਰੱਖਿਆ ਜਾਂਦਾ, ਇੰਨਾ ਖਾਸ ਤਰਜੀਹ ਨਹੀਂ ਦਿੱਤੀ ਜਾਂਦੀ। ਪਰ ਸਾਡੀ ਜਿਹੜੀ ਕੋਸ਼ਿਸ਼ ਆ ਜੀ ਇਸ ਸ਼ੋਅ ਦੇ ਜ਼ਰੀਏ, ਇਸ ਗੱਲਬਾਤ ਦੇ ਜ਼ਰੀਏ, ਤਾਂ ਜੋ ਤੁਹਾਨੂੰ ਉਹ ਪ੍ਰੋਸੈਸ ਦੀ ਇੰਪੋਰਟੈਂਸ ਦਾ ਤੇ ਉਹਦੇ ਨਾਲ ਤੁਹਾਨੂੰ ਕੀ ਫਾਇਦੇ ਆ, ਕਿੱਦਾਂ ਉਹ ਪ੍ਰੋਸੈਸ ਹੋਣਾ ਚਾਹੀਦਾ, ਉਹਦਾ ਜਿਹੜਾ ਉਹ ਪਤਾ ਲੱਗੇ। ਸੋ ਇਹ ਵਨ ਆਫ ਦਾ ਇੰਪੋਰਟੈਂਟ ਥਿੰਗਸ ਹੈ ਡਰਾਈਵਰ ਹਾਇਰਿੰਗ ਪ੍ਰੋਸੈਸ। ਇਹ ਕੀ ਮੁਸ਼ਕਿਲ ਆ, ਕੰਪਲੈਕਸ ਆ, ਕਿੱਦਾਂ ਆ? ਜੇ ਸ਼ੁਰੂਆਤ ਦੇ ਵਿੱਚੋਂ ਤੁਸੀਂ ਦੱਸੋ ਵੀ ਇਹ ਕਿਹੜੀਆਂ ਚੀਜ਼ਾਂ ਦਾ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਧਿਆਨ ਰੱਖਣਾ ਹੈ, ਕਿੱਥੋਂ ਸ਼ੁਰੂ ਹੁੰਦਾ ਹੈ ਕੰਮ? ਰਾਜ ਜੀ, ਪਹਿਲੀ ਗੱਲ ਤਾਂ ਮੈਂ ਇਹ ਗੱਲ ਜਿਹੜੀ ਤੁਸੀਂ ਗੱਲ ਕਹੀ ਹੈ, ਮੈਂ ਉਹਦੇ ਉੱਤੇ ਚਲੋ ਕੁਦਰਤੀ ਆਉਣਾ ਹੀ ਸੀ, ਪਰ ਮੈਂ ਇਹ ਗੱਲ ਕਹਿ ਸਕਦਾ ਕਿ ਜਿਹੜੀ ਡਰਾਈਵਰ ਹਾਇਰਿੰਗ ਹੈ, ਇਹ ਕਿਸੇ ਵੀ ਟਰੱਕਿੰਗ ਦੀ ਬੈਕਬੋਨ ਹੁੰਦੀ ਹੈ। ਜਦੋਂ ਵੀ ਟਰੱਕਿੰਗ ਕੰਪਨੀ ਕੋਈ ਬੰਦ ਹੁੰਦੀ ਹੈ ਤਾਂ ਉਹ ਫਾਈਨੈਂਸ਼ੀਅਲ ਰੀਜ਼ਨ ਕਰਕੇ ਅਗਰ ਬੰਦ ਹੋ ਰਹੀ ਹੈ ਤੇ ਚਲੋ ਉਹ ਮਾਲਕਾਂ ਦਾ ਕਸੂਰ ਹੈ, ਉਹਦੇ ਵਿੱਚ ਓਨਰਸ਼ਿਪ ਦੀ ਮੈਂ ਸਮਝਦਾ ਗਲਤੀ ਕਹਿ ਲਓ, ਜਾਂ ਉਹਨਾਂ ਦੀਆਂ ਕੋਈ ਆਪਣੇ ਇਸ਼ੂਜ਼ ਹੋ ਸਕਦੇ ਆ, ਜਾਂ ਉਹਨਾਂ ਦੀ ਕਹਿ ਲਓ ਉਹਨਾਂ ਕੋਲ ਲੋਡ ਨਹੀਂ ਕਿਸੇ ਤਰੀਨ ਦੇ, ਕੋਈ ਵੀ ਕਿਸੇ ਕਿਸਮ ਦੀ ਪ੍ਰੋਬਲਮ ਹੋ ਸਕਦੀ ਹੈ। ਪਰ ਅੱਜ ਮੇਰਾ ਗਲਾ ਥੋੜਾ ਜਿਹਾ 2-3 ਦਿਨ ਤੋਂ ਖਰਾਬ ਆ, ਸੋ ਮੈਂ ਮਾਫੀ ਮੰਗੂਗਾ। ਕੋਈ ਗੱਲ ਜਿਹੜੀ ਕਿ ਹੈਗੀ ਇਸ਼ੂ ਆਪਣੇ ਖਾਸ ਕਰਕੇ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਜੀ, ਤਾਂ ਮੈਂ ਸਮਝਦਾ ਕਿ 50 ਤੋਂ ਲੈ ਕੇ 70% ਕੰਪਨੀਆਂ ਜਿਹੜੀਆਂ ਆ ਉਹ ਜਦੋਂ ਬੰਦ ਹੁੰਦੀਆਂ ਤੇ ਉਹਦੇ ਪਿੱਛੇ ਵੱਡਾ ਕਾਰਨ ਜਿਹੜਾ ਆ ਉਹ ਡਰਾਈਵਰ ਹੁੰਦੇ ਆ,
ਜਾਂ ਡਰਾਈਵਿੰਗ ਹਾਇਰਿੰਗ ਪ੍ਰੋਸੈਸ ਹੁੰਦੀ ਹੈ। ਠੀਕ ਹੈ। ਉਹਦੇ ਕਾਰਨ ਕੀ ਹੈ ਕਿ ਡਰਾਈਵਰ ਹਾਇਰਿੰਗ ਜਿਹੜੀ ਉਹ ਬੈਕਬੋਨ ਹੈ। ਡਰਾਈਵਰ ਹਾਇਰਿੰਗ ਜਿਹੜੀ ਹੈ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਸਭ ਤੋਂ ਪਿਛਲੇ ਕਮਰੇ ਦੇ ਵਿੱਚ ਲੁਕੋ ਕੇ ਰੱਖੀ ਜਾਂਦੀ ਹੈ। ਟਰੰਕ 'ਚ। ਭਾਵ ਕਿ ਇਹਨੂੰ ਸਭ ਤੋਂ ਵੱਧ ਪ੍ਰੈਫਰੈਂਸ ਮਿਲਣੀ ਚਾਹੀਦੀ ਆ, ਪਰ ਇਹਨੂੰ ਅਸੀਂ ਲੀਸਟ ਪ੍ਰੈਫਰੈਂਸ ਦੇ ਆਧਾਰ ਦੇ ਉੱਤੇ ਗੱਲ ਅਸੀਂ ਇੱਥੇ ਕਰਦੇ ਹਾਂ ਜੀ। ਕਿਉਂਕਿ ਜਦੋਂ ਅਸੀਂ ਟਰੱਕ ਬਾਏ ਕਰਦੇ ਹਾਂ ਤੇ ਗੱਲ ਟਰੱਕ ਬਾਏ ਕਰਨ ਤੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਇੱਕ ਕੰਪਨੀ 10 ਟਰੱਕ ਬਾਏ ਕਰਕੇ ਖੜੇ ਕਰਦੀ ਆਪਣੇ ਯਾਰਡ ਦੇ ਵਿੱਚ ਤਾਂ ਉਹਦੇ ਕੋਲ 10 ਡਰਾਈਵਰ ਕਦੀ ਵੀ ਨਹੀਂ ਹੁੰਦੇ। ਉਹਨਾਂ ਕੋਲ 2 ਜਾਂ 3 ਡਰਾਈਵਰ ਕੁਆਲੀਫਾਈਡ ਹੁੰਦੇ ਆ। ਜਿਹੜੇ ਬਾਕੀ 6-7 ਡਰਾਈਵਰ ਜਦੋਂ ਟਰੱਕ ਜਿਹੜੇ ਰੋਡ ਦੇ ਉੱਤੇ ਚਾੜਨੇ ਆ ਜਾਂ ਕਹਿ ਲਓ ਤੁਹਾਡੇ ਯਾਰਡ 'ਚ ਖੜੇ ਆ, ਜਦੋਂ ਉਹਨਾਂ ਦੀਆਂ ਪੇਮੈਂਟਸ ਤੇ ਉਹਨਾਂ ਦੀਆਂ ਇੰਸ਼ੋਰੈਂਸਿਸ ਤੁਹਾਡੇ ਸਿਰ ਪੈਂਦੀਆਂ ਤੇ ਉਦੋਂ ਉਹ ਸਮਾਂ ਹੁੰਦਾ ਜਦੋਂ ਤੁਸੀਂ ਅਸਲ ਵਿੱਚ ਕੰਪਰੋਮਾਈਜ਼ ਕਰਦੇ ਹੋ ਡਰਾਈਵਰ ਹਾਇਰਿੰਗ ਦੇ ਉੱਤੇ। ਕਿਸ ਤਰ੍ਹਾਂ ਦੇ ਕੰਪਰੋਮਾਈਜ਼ ਹੁੰਦੇ ਆ ਉਹਦੀ ਆਪਾਂ ਹੁਣ ਅੱਜ ਗੱਲ ਕਰਾਂਗੇ ਕਿ ਡਰਾਈਵਰ ਹਾਇਰਿੰਗ 'ਚ ਕੰਪਰੋਮਾਈਜ਼ ਕਿਹੋ ਜਿਹੇ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਜਿਹੜੀ ਡਰਾਈਵਰ ਕੁਆਲੀਫਿਕੇਸ਼ਨ ਫਾਈਲਸ ਹੈਗੀਆਂ ਜਾਂ ਜਿਹਨੂੰ ਅਸੀਂ ਡਰਾਈਵਰ ਫਾਈਲਸ ਕਹਿੰਦੇ ਆ, ਉਹਦਾ ਜਿਹੜਾ ਸਭ ਤੋਂ ਪਹਿਲਾ ਤੇ ਇੰਪੋਰਟੈਂਟ ਪਾਰਟ ਹੁੰਦਾ ਉਹ ਹੁੰਦਾ ਡਰਾਈਵਰ ਦੀ ਐਪਲੀਕੇਸ਼ਨ। ਠੀਕ ਹੈ। ਤੁਸੀਂ ਯਕੀਨ ਕਰੋਗੇ ਕਿ ਮੈਂ ਅਗਰ 100 ਟਰੱਕਿੰਗ ਕੰਪਨੀ ਨੂੰ ਜਾ ਕੇ ਆਡਿਟ ਕਰਾਂ ਤਾਂ ਉਹਦੇ ਵਿੱਚੋਂ 90% ਜਾਂ 80% ਟਰੱਕਿੰਗ ਕੰਪਨੀਆਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕੋਲ ਜਾਂ ਤਾਂ ਐਪਲੀਕੇਸ਼ਨ ਹੁੰਦੀ ਨਹੀਂ ਹੈ। ਅੱਛਾ ਜੀ। ਉਹ ਸਿਰਫ ਆਡਿਟ ਦੇ ਵੇਲੇ ਤਿਆਰ ਕਰਵਾਈ ਜਾਂਦੀ ਹੈ ਤੇ ਜਾਂ ਜੇਕਰ ਹੁੰਦੀ ਵੀ ਹੈ ਤੇ ਉਹ ਕਦੀ ਵੀ ਕੰਪਲੀਟ ਨਹੀਂ ਹੁੰਦੀ। ਮੈਂ ਬੈਟ ਕਰ ਸਕਦਾ ਕਿ 20% ਤੋਂ ਉੱਪਰ ਟਰੱਕਿੰਗ ਕੰਪਨੀਆਂ ਪੰਜਾਬੀਆਂ ਦੀਆਂ ਜਿਹੜੀਆਂ ਆ ਉਹ ਡਰਾਈਵਰ ਫਾਈਲ ਕੰਪਲੀਟ ਹੀ ਨਹੀਂ ਕਰਦੀਆਂ ਜਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਡਰਾਈਵਰ ਫਾਈਲ ਦੇ ਵਿੱਚ ਤੁਹਾਡੇ ਕੋਲ ਕਿਹੜਾ ਡਾਕੂਮੈਂਟ ਹੋਣਾ ਜ਼ਰੂਰੀ ਹੈ। ਅਗਰ ਜਿਹੜੀ ਐਪਲੀਕੇਸ਼ਨ ਹੈ ਘੱਟੋ ਘੱਟ ਵੀ ਕੋਈ 15 ਪੇਜ ਦੀ ਐਪਲੀਕੇਸ਼ਨ ਹੁੰਦੀ ਹੈ, ਜਿਹੜੀ ਡਰਾਈਵਰ ਐਪਲੀਕੇਸ਼ਨ 10 ਤੋਂ 15 ਪੇਜ ਦੀ ਡਿਪੈਂਡਿੰਗ ਅਪਨ ਦ ਕੰਪਨੀ, ਔਰ ਇਹ ਐਪਲੀਕੇਸ਼ਨ ਵਿੱਚ ਬਹੁਤ ਵਾਰੀ ਸਿਰਫ ਡਰਾਈਵਰ ਦਾ ਇੱਕ ਨਾਮ, ਉਹਦਾ ਪਤਾ ਤੇ ਉਹਦਾ ਫੋਨ ਤੇ ਉਹਦੀ ਈਮੇਲ, ਇਸ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਨਹੀਂ ਹੁੰਦੀ। ਡਰਾਈਵਰ ਇੰਨਾ ਕਰਕੇ ਸਾਈਨ ਕਰਕੇ ਫੜਾ ਦਿੰਦਾ ਕਿ ਭਾਈ ਆਪ ਭਰ ਲਿਓ। ਇਹ ਬਿਲਕੁਲ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਜੋ ਰਿਐਲਿਟੀ ਆ। ਜਦੋਂ ਤੱਕ ਤੁਸੀਂ ਡਰਾਈਵਰ ਦੀ ਪ੍ਰੋਪਰ ਫਾਈਲ ਹੀ ਨਹੀਂ ਭਰਦੇ ਤੁਹਾਨੂੰ ਪਤਾ ਹੀ ਨਹੀਂ ਡਰਾਈਵਰ ਹੈ ਕੀ। ਸੋ ਪਹਿਲੀ ਗੱਲ ਕਿ ਡਰਾਈਵਰ ਐਪਲੀਕੇਸ਼ਨ ਉਹਦੇ ਸਾਰੇ ਪਾਰਟ ਜਿਹਦੇ ਵਿੱਚ ਡਰਾਈਵਰ ਦੀ ਕੰਪਲੀਟ ਇਨਫੋਰਮੇਸ਼ਨ ਤੇ ਉਸ ਤੋਂ ਬਾਅਦ ਡਰਾਈਵਰ ਦਾ 10 ਸਾਲ ਦਾ ਰੈਕਡ ਹੋਣਾ ਜ਼ਰੂਰੀ ਹੈ। ਸੋ ਜਦੋਂ ਹੁਣ ਕੰਪਲੀਟ ਇਨਫੋਰਮੇਸ਼ਨ, ਸੌਰੀ ਮੈਂ ਤੁਹਾਨੂੰ ਵਿੱਚੇ ਟੋਕ ਰਿਹਾ, ਜਦੋਂ ਤੁਸੀਂ ਕੰਪਲੀਟ ਇਨਫੋਰਮੇਸ਼ਨ ਕਹਿੰਦੇ ਆ ਤਾਂ ਰਜਿੰਦਰ ਸਿੰਘ ਜੀ ਇਹਦੇ ਵਿੱਚ ਫਿਰ ਹੋਰ ਕਿਹੜੀ ਇਨਫੋਰਮੇਸ਼ਨ ਜਿਹੜੀ ਉਸ ਨੂੰ ਮਿਲਾ ਕੇ ਕੰਪਲੀਟ ਮੰਨਿਆ ਜਾਂਦਾ ਹੈ? ਮੈਂ ਤੁਹਾਨੂੰ ਉਹ ਸਾਰੀ ਡਰਾਈਵਰ ਆਪਣੀ ਜੋ ਡਾਕੂਮੈਂਟ ਜਿਹਦੇ ਮੈਂ ਜਦੋਂ ਉਹਦੇ ਵੱਲ ਆਉਂਗਾ ਉਹ ਡਾਕੂਮੈਂਟਸ ਠੀਕ ਹੈ ਕੰਪਲੀਟ ਐਪਲੀਕੇਸ਼ਨ ਦੇ ਵਿੱਚ ਤੁਹਾਡੇ ਕੋਲ ਦੇਖੋ ਡਰਾਈਵਰ ਦਾ ਲਾਇਸੈਂਸ ਨੰਬਰ, ਡਰਾਈਵਰ ਦੀ ਡੇਟ ਆਫ ਬਰਥ, ਡਰਾਈਵਰ ਦਾ W4 ਫਾਰਮ, ਉਹਦਾ I-9 ਜਿਹੜਾ ਇਮੀਗ੍ਰੇਸ਼ਨ ਦਾ ਫਾਰਮ ਆ ਉਹ ਭਰਿਆ ਹੋਣਾ ਚਾਹੀਦਾ। ਉਸ ਤੋਂ ਇਲਾਵਾ ਜਿਹੜੀ ਐਪਲੀਕੇਸ਼ਨ ਦੀ ਡਰਾਈਵਰ ਦੀ ਆਪਣੀ ਐਪਲੀਕੇਸ਼ਨ ਆ ਉਹ ਪੂਰੀ ਹੋਣੀ ਚਾਹੀਦੀ ਆ। ਉਸ ਤੋਂ ਇਲਾਵਾ ਕਿਹੜੀ ਚੀਜ਼ ਹੋਣੀ ਚਾਹੀਦੀ ਆ? ਪਹਿਲੀ ਗੱਲ ਕਿ ਡਰਾਈਵਰ ਦਾ 10 ਸਾਲ ਦਾ ਰੈਕਡ ਹੋਣਾ ਜ਼ਰੂਰੀ, ਜਿਹਦੇ ਵਿੱਚੋਂ 3 ਸਾਲ ਦਾ ਕਮਰਸ਼ੀਅਲ ਰੈਕਡ ਹੋਣਾ ਜ਼ਰੂਰੀ ਹੈ। ਭਾਵ ਕਿ ਮੈਂ ਥੋੜਾ ਜਿਹਾ ਐਲੈਬੋਰੇਟ ਕਰਕੇ ਦੱਸਾਂ ਕਿ ਅਗਰ ਇੱਕ ਆਦਮੀ ਨੂੰ ਅਮਰੀਕਾ ਆਏ 5 ਸਾਲ ਹੋਏ ਆ ਤੇ ਉਹਦਾ ਪੂਰੇ ਦਾ ਪੂਰਾ 5 ਸਾਲ ਦਾ ਰੈਕਡ ਜਿਹੜਾ ਉਹ ਐਪਲੀਕੇਸ਼ਨ ਦੇ ਉੱਤੇ ਹੋਣਾ ਜ਼ਰੂਰੀ ਹੈ। ਸੋ ਰੈਕਡ ਦੇ ਵਿੱਚ ਕੀ ਐਡਰੈਸ ਵਗੈਰਾ ਜਾਂ ਕਿੱਥੇ ਕੰਮ ਕਰਦੇ ਨੇ ਉਹ ਸਾਰੀਆਂ ਚੀਜ਼ਾਂ, ਪ੍ਰੀਵੀਅਸ ਇੰਪਲੋਇਰ ਦੀ ਇਨਫੋਰਮੇਸ਼ਨ, ਠੀਕ ਹੈ, ਜਿਹਦੇ ਵਿੱਚ ਉਹਦਾ ਪ੍ਰੀਵੀਅਸ ਇੰਪਲੋਇਰ ਕੌਣ ਸੀ, ਪ੍ਰੀਵੀਅਸ ਇੰਪਲੋਇਰ ਦੀ ਤੁਹਾਡੀ ਈਮੇਲ ਕੀ ਹੈ, ਉਹਦਾ ਫੋਨ ਨੰਬਰ ਕੀ ਹੈ, ਤੁਸੀਂ ਕਦੋਂ ਉੱਥੇ ਕੰਮ ਸ਼ੁਰੂ ਕੀਤਾ, ਉੱਥੇ ਕਦੋਂ ਤੁਸੀਂ ਕੰਮ ਬੰਦ ਕੀਤਾ, ਤੁਹਾਡੀ ਉੱਥੇ ਕਿਸ ਪੋਸਟ ਤੇ ਕੰਮ ਕੀਤਾ। ਫਿਰ ਮੈਂ ਥੋੜਾ ਜਿਹਾ ਇਹਨੂੰ ਡਿਟੇਲ ਦੱਸਾਂ ਕਿ ਮੰਨ ਲਓ ਤੁਹਾਨੂੰ 5 ਸਾਲ ਕੰਮ ਕਰਦਿਆਂ ਹੋ ਚੁੱਕੇ ਆ, ਜਿਹਦੇ ਵਿੱਚੋਂ ਪਹਿਲੇ 2 ਸਾਲ ਤੁਸੀਂ 1 ਸਾਲ ਤੁਸੀਂ ਕਿਸੇ ਲਿਕਰ ਸਟੋਰ ਤੇ ਕੰਮ ਕੀਤਾ, 1 ਸਾਲ ਤੁਸੀਂ ਕਿਸੇ ਰੈਸਟੋਰੈਂਟ 'ਚ ਕੰਮ ਕੀਤਾ, ਉਸ ਤੋਂ ਬਾਅਦ ਤੁਸੀਂ 3 ਸਾਲ ਤੋਂ ਕਿਸੇ ਟਰੱਕਿੰਗ ਕੰਪਨੀ 'ਚ ਕੰਮ ਕਰ ਰਹੇ ਹੋ, ਤਾਂ ਤੁਹਾਡੇ ਕੋਲ ਉਸ ਰੈਸਟੋਰੈਂਟ ਦਾ ਰਿਕਾਰਡ, ਤੁਹਾਡਾ ਉਸ ਗੈਸ ਸਟੇਸ਼ਨ ਦਾ ਰਿਕਾਰਡ ਜਾਂ ਤੁਹਾਡੇ ਸਟੋਰ ਦਾ ਰਿਕਾਰਡ, ਰੈਸਟੋਰੈਂਟ ਦਾ ਤੇ ਨਾਲ ਤੁਹਾਡੀਆਂ ਉਹ 3 ਸਾਲ ਦਾ ਟਰੱਕਿੰਗ ਕੰਪਨੀ ਦਾ ਰਿਕਾਰਡ। ਜਿਹੜਾ ਟਰੱਕਿੰਗ ਕੰਪਨੀ ਦਾ ਰੈਕਡ ਅਗਰ ਤੁਸੀਂ 3 ਸਾਲ ਵਿੱਚ 4 ਕੰਪਨੀਆਂ ਬਦਲੀਆਂ ਤੇ 4 ਦਾ ਹੀ ਰੈਕਡ ਹੋਣਾ ਜ਼ਰੂਰੀ। ਜਿੱਥੇ ਵੀ ਕੰਮ ਕੀਤਾ ਸਾਰਾ ਰੈਕਡ ਚਾਹੀਦਾ, ਪੂਰਾ EMPLOYMENT ਰੈਕਡ ਪਿਛਲੇ 10 ਸਾਲ ਦਾ, ਜਿਹਦੇ ਵਿੱਚੋਂ 3 ਸਾਲ ਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਵੈਰੀਫਾਈਡ EMPLOYER ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ।
ਵੈਰੀਫਾਈਡ ਤੋਂ ਭਾਵ ਕਿ ਤੁਸੀਂ ਅਗਰ ਤੁਸੀਂ 8 ਸਾਲ ਐਜ਼ ਅ ਟਰੱਕ ਡਰਾਈਵਰ ਕੰਮ ਕੀਤਾ ਆ ਤੇ ਉਹਦੇ ਵਿੱਚੋਂ ਜਿਹੜੇ ਲਾਸਟ 3 ਸਾਲ ਦੇ ਤੁਹਾਡੇ EMPLOYER ਆ, ਚਾਹੇ ਉਹ ਇੱਕ EMPLOYER ਆ ਤੇ ਚਾਹੇ ਤੁਹਾਡੇ 4 EMPLOYER ਆ, ਪਿਛਲੇ 3 ਸਾਲ ਦਾ ਕਮਰਸ਼ੀਅਲ, ਫਿਰ ਮੈਂ ਦੁਬਾਰਾ ਦੁਹਰਾਉਣਾ ਕਿ ਇਸ ਚੀਜ਼ ਨੂੰ ਫਰਕ ਥੋੜਾ ਜਿਹਾ ਡਿਫਰੈਂਟ ਹੈ। ਠੀਕ ਹੈ। 10 ਸਾਲ ਦਾ ਟੋਟਲ EMPLOYER ਤੇ 3 ਸਾਲ ਦਾ ਕਮਰਸ਼ੀਅਲ ਵੈਰੀਫਾਈਡ EMPLOYER। ਠੀਕ, ਜਿਹੜਾ ਕਮਰਸ਼ੀਅਲ ਆ, ਜਿੱਥੇ ਤੁਹਾਡਾ ਡਰੱਗ ਟੈਸਟ ਰਿਕੁਆਇਰਡ ਸੀ, ਚਾਹੇ ਤੁਸੀਂ ਐਜ਼ ਅ ਫੋਰਕਲਿਫਟ ਡਰਾਈਵਰ ਕਿਤੇ ਕੰਮ ਕੀਤਾ, ਉਹ ਵੀ ਤੁਹਾਡਾ ਵੈਰੀਫਾਈਡ ਹੋਣਾ ਚਾਹੀਦਾ। ਭਾਵ ਕਿ ਤੁਹਾਨੂੰ ਉਹਦੇ ਪੁਰਾਣੇ EMPLOYER ਨੂੰ ਕਾਲ ਕਰਕੇ ਜਾਂ ਈਮੇਲ ਦੇ ਥਰੂ ਜਾਂ ਕਿਸੇ ਲੈਟਰ ਦੇ ਥਰੂ ਤੁਹਾਡੇ ਕੋਲ ਉਹਦੇ ਸਿਗਨੇਚਰ ਹੋ ਕੇ ਪੇਪਰ ਆਉਣਾ ਜ਼ਰੂਰੀ ਹੈ। ਉਹ ਤੁਹਾਡੀ ਐਪਲੀਕੇਸ਼ਨ ਦਾ ਪਾਰਟ ਹੁੰਦਾ, ਜਿਹਦੇ ਵਿੱਚ ਡਰਾਈਵਰ ਸਾਈਨ ਕਰਦਾ ਕਿ ਮੇਰੇ ਫਲਾਣੇ EMPLOYER ਕੋਲੋਂ ਇਹ ਮੇਰੀ ਇਨਫੋਰਮੇਸ਼ਨ ਲੈ ਲਈ ਜਾਵੇ। ਤੁਸੀਂ ਆਪਣੇ EMPLOYER ਨੂੰ ਭੇਜਣੀ ਹੁੰਦੀ, ਪੁਰਾਣੇ ਨੂੰ, ਤੁਹਾਡੀ ਕੰਪਨੀ ਦੇ ਮਾਲਕ ਨੇ। ਸੋ ਕੰਪਨੀ ਦੇ ਮਾਲਕ ਨੇ ਉੱਥੋਂ ਇਹ ਪਤਾ ਕਰਵਾਉਣਾ ਹੁੰਦਾ ਕਿ ਇਹਦਾ ਡਰੱਗ ਟੈਸਟ ਕਦੀ ਪੋਜ਼ਿਟਿਵ ਤਾਂ ਨਹੀਂ ਆਇਆ ਕਦੀ, ਹਾਲਾਂਕਿ ਇਹ ਚੀਜ਼ ਹੁਣ ਕਲੀਅਰਿੰਗ ਹਾਊਸ ਵਿੱਚ ਨਿਕਲ ਰਹੀ ਹੈ। ਸੋ ਆਪਾਂ ਉਹਦੇ ਵੀ ਗੱਲ ਕਰਾਂਗੇ ਵੀ ਉਹ ਕੀ ਹੁੰਦੀ ਹੈ ਕਲੀਅਰਿੰਗ ਹਾਊਸ, ਸਾਰਾ ਕੁਝ। ਪਰ ਫਿਰ ਵੀ ਤੁਹਾਡੇ ਡਰਾਈਵਰ ਨੇ ਕਿਵੇਂ ਦਾ ਕੰਮ ਕੀਤਾ, ਇਹਦਾ ਬਿਹੇਵੀਅਰ ਕੀ ਸੀ, ਇਹਨੇ ਕਿੰਨੇ ਤੋਂ ਕਿੰਨੇ ਚਿਰ ਦਾ ਕੰਮ ਕੀਤਾ, ਉਹ ਸਾਰਾ ਰੈਕਡ ਜਿਹੜਾ ਆ ਉਹ 3 ਸਾਲ ਦਾ ਬਕਾਇਦਾ ਵੈਰੀਫਾਈਡ ਹੋਣਾ ਚਾਹੀਦਾ। ਅੱਛਾ, ਇੱਥੇ ਜੀ ਸੌਰੀ ਮੈਂ ਤੁਹਾਨੂੰ ਇੱਥੇ ਰੋਕ ਰਿਹਾ। ਹੁਣ ਬਹੁਤ ਵਾਰੀ ਆਪਾਂ ਦੇਖਦੇ ਹਾਂ ਵੀ ਜਿੱਦਾਂ ਨਵੇਂ ਆਉਂਦੇ ਆ, ਜਿਨ੍ਹਾਂ ਦਾ ਕੋਈ ਐਕਸਪੀਰੀਅੰਸ ਨਹੀਂ ਅਜੇ, ਉਹ ਵੀ ਹੁਣ ਜਦੋਂ ਹਾਇਰ ਹੋ ਰਹੇ ਆ, ਫਿਰ ਉੱਥੇ ਉਹ ਖਾਲੀ ਰਹੂਗੀਆਂ ਉਹ ਸਾਰੀਆਂ ਚੀਜ਼ਾਂ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਹਾਂ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਇਹ ਬੜਾ ਇੱਕ ਵੈਸੇ ਨਾਰਮਲ ਕੁਐਸਚਨ ਬਣਦਾ ਕਿ ਅਗਰ ਇੱਕ ਬੰਦੇ ਦਾ 1 ਸਾਲ ਦਾ ਐਕਸਪੀਰੀਅੰਸ ਹੈ, ਉਹਨੇ 1 ਸਾਲ ਲਿਕਰ ਸਟੋਰ ਤੇ ਲਾਇਆ, ਹੁਣ ਉਹਨੇ ਟਰੱਕ ਲੈ ਕੇ ਪਹਿਲੀ ਵਾਰੀ ਉਹਨੇ ਰੋਡ ਤੇ ਚੜ੍ਹਨਾ, ਤਾਂ ਉਹ ਕਿਹੜਾ ਦਊਗਾ? ਤੇ ਬਿਲਕੁਲ ਉਹਦੇ ਵਿੱਚ 1 ਸਾਲ ਦਾ ਲਿਕਰ ਸਟੋਰ ਦਾ, ਔਰ ਅਗਰ ਉਹਦੇ ਕੋਲ ਪੇਪਰ ਸੀ, ਫਿਰ ਮੈਂ ਥੋੜੀ ਜਿਹੀ ਮੈਂ ਕਹ ਲਓ, ਮੈਂ ਕਹਿ ਜੇ ਅਗਰ ਪੇਪਰ ਸੀ, ਮਤਲਬ ਜਿਹੜਾ ਉਹਨੇ ਔਨ ਰੈਕਡ ਕੰਮ ਕੀਤਾ, ਜਿਹੜਾ ਆਪਣੀ ਸੋਸ਼ਲ ਸਿਕਿਉਰਿਟੀ ਦੇ ਕੀਤਾ, ਮੈਂ ਇਹ ਗੱਲ ਮੈਂਸ਼ਨ, ਤੇ ਉਸ ਤੋਂ ਬਾਅਦ ਉਹਦਾ ਜਿਹੜਾ ਟਰੱਕ ਸਿੱਖਿਆ ਉਹਨੇ ਜੀ ਡਰਾਈਵਿੰਗ ਸਕੂਲ, ਉਹ ਵੀ ਵਿੱਚ ਐਜ਼ ਐਨ EMPLOYER ਪੈਣਾ, ਔਰ ਉਸ ਤੋਂ ਬਾਅਦ ਅਗਲਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ। ਅਗਰ ਤੁਹਾਡਾ ਇਕੱਲਾ ਹੀ ਟਰੱਕ ਸਕੂਲ ਦਾ ਐਕਸਪੀਰੀਅੰਸ ਹੈ ਤੇ ਤੁਸੀਂ ਇਕੱਲਾ ਟਰੱਕ ਸਕੂਲ ਦਾ ਪਾ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਹੋਰ ਕੋਈ ਨਹੀਂ ਪਾਉਣਾ। ਠੀਕ ਹੈ ਜੀ। ਸੋ ਇੱਕ ਤਾਂ ਐਪਲੀਕੇਸ਼ਨ ਦੇ ਉੱਤੇ ਜਿਹੜੀ EMPLOYER ਵੈਰੀਫਿਕੇਸ਼ਨ ਆ, ਇਹ ਤੁਹਾਡੀ 100% ਕੰਪਲੀਟ ਹੋਣੀ ਚਾਹੀਦੀ ਹੈ। ਠੀਕ ਹੈ। ਔਰ ਅਗਰ ਆਦਮੀ ਜਿਹੜਾ ਆ, ਤੁਸੀਂ ਉਹਦੇ ਪੁਰਾਣੇ EMPLOYER ਨੂੰ ਕੰਟੈਕਟ ਕਰਦੇ ਹੋ, ਉਹ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ, ਤਾਂ ਤੁਹਾਡੇ ਕੋਲ ਪ੍ਰੋਪਰ ਇਸ ਗੱਲ ਦਾ ਰਿਕਾਰਡ ਚਾਹੀਦਾ, ਕਿ ਰੈਕਡ ਚਾਹੀਦਾ ਕਿ ਤੁਸੀਂ ਉਹਨੂੰ ਅਟੈਂਪਟ ਕੀਤੀ ਹੈ। ਭਾਵ ਕਿ ਅਗਰ ਤੁਸੀਂ ਉਹਨੂੰ ਕਾਲ ਕਰਕੇ ਉਹਦਾ ਪੁੱਛਿਆ, ਉਹ ਬੰਦੇ ਨੇ ਫੋਨ ਨਹੀਂ ਚੱਕਿਆ, ਤਾਂ ਉਹਦੀ ਐਪਲੀਕੇਸ਼ਨ ਦੇ ਉੱਤੇ ਜਗ੍ਹਾ ਬਣੀ ਹੁੰਦੀ ਹੈ ਜਿੱਥੇ ਤੁਸੀਂ ਲਿਖਣਾ ਹੁੰਦਾ ਬਕਾਇਦਾ ਕਿ ਆਈ ਕਾਲਡ ਐਟ ਦਿਸ ਨੰਬਰ, EMPLOYER didn't respond, ਜਾਂ ਆਈ ਫੈਕਸਡ ਔਨ ਦਿਸ ਨੰਬਰ, ਇਟ ਵਾਸ ਨਾਟ ਰਿਸਪੌਂਡਡ ਬੈਕ। ਮੈਂ ਫੈਕਸ ਕੀਤੀ ਆ, ਇਹ ਵਾਪਸ ਨਹੀਂ ਮੈਨੂੰ ਫੈਕਸ ਆਈ। ਤਾਂ ਤੁਸੀਂ 3 ਅਟੈਂਪਟ ਕਰਨੀਆਂ ਤੁਹਾਡੇ ਲਈ ਬਾਈ ਲਾ ਜ਼ਰੂਰੀ ਹੈ, ਔਰ ਉਹ ਤੁਹਾਡੀਆਂ 3 ਅਟੈਂਪਟ ਰਿਕਾਰਡ ਹੋਣੀ ਚਾਹੀਦੀ। ਓਕੇ, ਸੋ ਦੀ ਉਹ ਤੁਸੀਂ ਲਿਖਣਾ ਹੈ ਉੱਥੇ ਵੀ ਕੰਟੈਕਟ ਹੋਇਆ ਨਹੀਂ ਹੋਇਆ, ਜੋ ਵੀ ਹੋਇਆ ਉਹ ਦੱਸਣਾ ਫਿਰ। ਬਿਲਕੁਲ ਜੀ। ਸੋ ਤੁਹਾਡੀਆਂ 3 ਅਟੈਂਪਟ ਜਿਹੜੀਆਂ ਉਹ ਲੈਜਿਟਿਮੇਟ ਜਿਹੜੀਆਂ 3 ਅਟੈਂਪਟ ਆ, ਉਹ ਦਿਖਣੀਆਂ ਚਾਹੀਦੀਆਂ ਕਿ ਤੁਸੀਂ ਫਲਾਣੇ ਵੇਲੇ ਉਹਨਾਂ ਨੂੰ ਕੰਟੈਕਟ ਕੀਤਾ। ਅਗਰ ਆਦਮੀ ਨਹੀਂ ਰਿਸਪੌਂਡ ਕਰਦਾ ਤੇ DOT ਅਫਸਰ ਦੀ ਜ਼ਿੰਮੇਵਾਰੀ ਹੈ ਕਿ ਉਹ ਤੁਹਾਡੇ ਪੁਰਾਣੇ EMPLOYER ਨੂੰ ਕੰਟੈਕਟ ਕਰੇ, ਜਾਂ ਉਹਨੂੰ ਜੋ ਵੀ ਉਹ ਸਜ਼ਾ ਲਾਉਣੀ ਹੈ ਉਹਨੂੰ ਸਜ਼ਾ ਦੇਵੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਤੁਹਾਡੀ ਐਪਲੀਕੇਸ਼ਨ ਆ, ਇਹਦੇ ਵਿੱਚ ਅਗਲੀ ਗੱਲ ਤੁਹਾਡੀ ਕਿ ਤੁਹਾਡੀ ਡਰੱਗ ਪਾਲਿਸੀ। ਬਹੁਤ ਵਾਰੀ ਸਾਡੇ ਕੋਲ ਡਰੱਗ ਪਾਲਿਸੀ ਹੁੰਦੀ ਨਹੀਂ ਹੈ। ਠੀਕ ਹੈ। ਅਗਰ ਹੁੰਦੀ ਵੀ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਉਹ 'ਚ ਲਿਖਿਆ ਕੀ ਹੈ, ਨਾ ਕੋਈ ਪੜ੍ਹਦਾ ਤੇ ਨਾ ਕੋਈ ਦੱਸਦਾ। ਉਹਦੇ ਵਿੱਚ ਤੁਸੀਂ ਲਿਖਿਆ ਇਹ ਹੁੰਦਾ ਕਿ ਸਾਡੇ ਕੋਲ 0 ਟੋਲਰੈਂਸ ਆ ਡਰੱਗ ਟੈਸਟ ਦੇ ਮਾਮਲੇ 'ਚ, ਡਰੱਗ ਪੋਜ਼ਿਟਿਵ ਉਹਦੇ ਵਿੱਚ ਲਿਖਿਆ ਹੁੰਦਾ। ਜਦ ਕਿ ਸਾਡੇ 2 ਡਰਾਈਵਰ ਪੋਜ਼ਿਟਿਵ ਆਏ ਹੁੰਦੇ, ਅਸੀਂ ਤਾਂ ਵੀ ਉਹਨਾਂ ਦਾ ਸੈਪ ਪ੍ਰੋਗਰਾਮ ਕਰਵਾ ਕੇ ਉਹਨਾਂ ਨੂੰ ਦੁਬਾਰਾ ਰਨ ਦੀ ਡਿਊਟੀ ਕਰਾ ਕੇ ਅਸੀਂ ਫਿਰ ਉਹ ਚਾੜੇ ਹੁੰਦੇ ਆ ਰੋਡ ਦੇ ਉੱਤੇ, ਪਰ ਪਾਲਿਸੀ ਲਿਖਿਆ ਹੁੰਦਾ ਕਿ ਵੀ 0 ਟੋਲਰੈਂਸ। ਠੀਕ ਹੈ ਜੀ। ਸਾਨੂੰ ਜਦੋਂ ਅਸੀਂ ਆਪਣੀ ਪਾਲਿਸੀ ਲਿਖਵਾਉਂਦੇ ਆ, ਸਾਨੂੰ ਪਤਾ ਹੋਣਾ ਚਾਹੀਦਾ ਇਸ ਪਾਲਿਸੀ ਲਿਖਿਆ ਕੀ ਹੈ, ਅਸੀਂ ਕਰਨਾ ਕੀ ਹੈ। ਠੀਕ ਹੈ। ਸੋ ਜਿਹੜੀ ਡਰੱਗ ਪਾਲਿਸੀ, ਉਸ ਤੋਂ ਗੱਲ ਕਿ ਡਰੱਗ ਪਾਲਿਸੀ ਦਾ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਜਦੋਂ ਡਰਾਈਵਰ ਨੂੰ ਉਹ ਫੜਾਉਂਦੇ ਹੋ ਜਾਂ ਡਰਾਈਵਰ ਕੋਲ ਸਿਗਨੇਚਰ ਕਰਾਉਂਦੇ ਹੋ, ਤਾਂ ਉਹਦੇ ਉੱਤੇ ਬਕਾਇਦਾ ਇਹ ਲਫ਼ਜ਼ ਲਿਖਿਆ ਹੋਣਾ ਚਾਹੀਦਾ ਉਹਦੇ ਐਂਡ ਤੇ ਕਿ ਸਾਈਨਡ ਐਂਡ ਰਿਸੀਵਡ ਐਂਡ ਐਕਸੈਪਟਡ। ਡਰਾਈਵਰ ਦੀ ਜਿਹੜੀ ਡਰੱਗ ਪਾਲਿਸੀ ਆ, ਉਹਦੇ ਤੇ ਡਰਾਈਵਰ ਸਾਈਨ ਕਰੇ, ਉਹਦੀ ਕਾਪੀ ਰਿਸੀਵ ਕਰੇ, ਔਰ ਉਸ ਗੱਲ ਦੇ ਸਿਗਨੇਚਰ ਕਰੇ ਕਿ ਮੈਂ ਰਿਸੀਵ ਕੀਤੀ ਹੈ ਤੇ ਮੈਂ ਇਹਨੂੰ ਐਕਸੈਪਟ ਕਰਦਾ। ਕੱਲੀ ਡਰੱਗ ਪਾਲਿਸੀ ਤੇ ਸਾਈਨ ਕਰਵਾ ਲੈਣੇ ਕਾਫੀ ਨਹੀਂ ਹਨ। ਉਹਨੂੰ ਇਸ ਗੱਲ ਦਾ ਪ੍ਰੂਫ ਚਾਹੀਦਾ ਕਿ ਤੁਸੀਂ ਉਹਨੂੰ
ਆਪਣਾ ਤੁਸੀਂ ਉਹਨੂੰ ਪੜ੍ਹਾਈ ਆ ਤੇ ਉਹਨੇ ਅਸੈਪਟ ਕੀਤੀ ਹੈ ਤੁਹਾਡੀ ਪਾਲਿਸੀ। ਠੀਕ ਹੈ। ਸੋ ਡਰੱਗ ਪਾਲਿਸੀ ਜਿਹੜੀ ਆ ਉਹ ਇੱਕ ਬੜਾ ਜ਼ਰੂਰੀ ਚੀਜ਼ ਹੈ। ਠੀਕ ਹੈ। ਅਗਲੀ ਚੀਜ਼ ਜਿਹੜੀ ਹੈ ਉਹ ਇਹ ਹੈ ਕਿ ਤੁਹਾਡੀਆਂ ਜਿਹੜੀਆਂ ਡਰਾਈਵਰ ਪਾਲਿਸੀਜ਼ ਹੈ, ਜਿਹਦੇ ਵਿੱਚ ਤੁਹਾਡੀ ਸੀਟ ਬੈਲਟ ਪਾਲਿਸੀ, ਉਹ ਤੁਸੀਂ ਹਰ ਕੰਪਨੀ ਆਪਣੇ ਹਿਸਾਬ ਨਾਲ ਬਣਾ ਸਕਦੀ ਹੈ। ਪੈਸੇਂਜਰ ਪਾਲਿਸੀ ਹੈ ਕਿ ਅਸੀਂ ਕਿਸੇ ਡਰਾਈਵਰ ਨੂੰ ਪੈਸੇਂਜਰ ਅਲਾਉ ਕਰਦੇ ਆ ਕਿ ਨਹੀਂ ਕਰਦੇ। ਠੀਕ ਹੈ। ਅਸੀਂ ਸੀਟ ਬੈਲਟ ਬਾਰੇ, ਸੈੱਲਫੋਨ ਬਾਰੇ, ਸੈੱਲਫੋਨ ਯੂਜ਼ ਕਰ ਸਕਦਾ ਨਹੀਂ ਯੂਜ਼ ਕਰ ਸਕਦਾ, ਕੈਮਰਾ ਅੰਦਰੋਂ ਬੰਦ ਕਰ ਸਕਦਾ ਨਹੀਂ, ਉਹ ਜੋ ਵੀ ਤੁਸੀਂ ਆਪਣੀਆਂ ਪਾਲਿਸੀਆਂ ਚਾਹੋ ਤੁਸੀਂ ਆਪਣੇ ਹਿਸਾਬ ਨਾਲ ਲਿਖ ਕੇ ਡਰਾਈਵਰ ਕੋਲ ਸਾਈਨ ਕਰਵਾ ਸਕਦੇ ਹੋ। ਉਹ ਸਾਰੀਆਂ ਡਰਾਈਵਰ ਪਾਲਿਸੀ ਦੇ ਅਧੀਨ ਆਉਂਦੀਆਂ। ਠੀਕ ਹੈ। ਸੋ ਇਹ ਡਰਾਈਵਰ ਪਾਲਿਸੀਜ਼ ਦੇ ਵਿੱਚ ਸੋ ਕਾਫੀ ਇੱਕ ਕੰਪਲੈਕਸ ਜਿਹੜਾ ਇਹ ਮਾਮਲਾ ਆ, ਪ੍ਰੋਸੈਸ ਜਿਹੜਾ ਇਹ ਕਾਫੀ ਕੰਪਲੈਕਸ ਆ, ਪਰ ਆਪਾਂ ਕਾਫੀ ਜਿਹੜਾ ਆਸਾਨ ਬਣਾਤਾ ਹੈ। ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਜੋ ਇਹ ਚੱਲ ਰਿਹਾ ਆ, ਕਹਿ ਸਕਦੇ ਆ ਵੀ ਕੰਪਲਾਇੰਸ ਨੂੰ ਜਾਂ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਛਿੱਕੇ ਟੰਗਿਆ ਜਾਂਦਾ ਆ ਵੀ ਚਲੋ ਛੱਡੋ ਪਰਾਂ, ਕੋਈ ਨਹੀਂ, ਇਹ ਕਹਿਣ ਨੂੰ ਹੈਗਾ ਆ, ਸਾਰਾ ਕੁਝ ਹੈਗਾ। ਹੁਣ ਜਿੱਦਾਂ ਤੁਸੀਂ ਡਰੱਗ ਪਾਲਿਸੀ ਦੀ ਜਿਹੜੀ ਇਹ ਗੱਲ ਕੀਤੀ ਆ, ਡਰਾਈਵਰ ਹਾਇਰਿੰਗ ਤੋਂ ਪਹਿਲਾਂ ਕੰਪਨੀ ਨੇ ਕੀ ਉਹਨਾਂ ਦਾ ਡਰੱਗ ਟੈਸਟ ਕਰਵਾਉਣਾ ਹੁੰਦਾ ਆ, ਕਿੰਨਾ ਚਿਰ ਪਹਿਲਾਂ ਕਰਵਾਉਣਾ ਹੁੰਦਾ ਆ, ਕਿੱਥੋਂ ਕਰਵਾਇਆ ਜਾਂਦਾ ਆ, ਉਹ ਕੀ ਆ ਉਹਦੇ ਵਿੱਚ, ਕਿੱਦਾਂ ਹੁੰਦਾ ਹੈ? ਬਿਲਕੁਲ, ਮੈਂ ਰਾਜ ਭਾਈ ਬਿਲਕੁਲ ਉੱਥੇ ਆ ਰਿਹਾ। ਸਭ ਤੋਂ ਪਹਿਲਾਂ ਅਸੀਂ ਐਪਲੀਕੇਸ਼ਨ ਕੰਪਲੀਟ ਕਰਨੀ। ਠੀਕ ਹੈ ਜੀ, ਅਜੇ ਪਿਆ ਆ ਜੀ, ਅਜੇ ਵੀ ਪਿਆ ਆ ਕੁਝ। ਸਭ ਤੋਂ ਪਹਿਲਾਂ ਅਸੀਂ ਐਪਲੀਕੇਸ਼ਨ ਕੰਪਲੀਟ ਕਰਨੀ ਹੈ। ਠੀਕ ਹੈ। ਐਪਲੀਕੇਸ਼ਨ ਦੇ ਵਿੱਚ ਫਿਰ ਉਹਦੇ ਸਾਰੇ ਡਾਕੂਮੈਂਟਸ, ਜਦੋਂ ਉਹਦੇ ਆਪਣੀ ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਕਾਪੀ, ਉਹਦੇ ਵਿੱਚ ਤੁਹਾਡੀ ਉਹਦੀ ਉਹਦਾ ਜਿਹੜਾ ਹੈਗਾ ਕਹ ਲੋ ਕਿ ਉਹਦਾ ਮੈਡੀਕਲ ਕਾਰਡ ਆ, ਠੀਕ ਹੈ, ਉਹਦੀ ਕਾਪੀ, ਤੇ ਉਹਦਾ ਡਰੱਗ ਜਿਹੜਾ ਤੁਹਾਡਾ ਡਰਾਈਵਿੰਗ ਰੈਕਡ ਆ 3 ਸਾਲ ਦਾ ਪੁਰਾਣਾ, ਡੀਐਮਬੀ, ਜਿਹਨੂੰ ਅਸੀਂ ਐਮਬੀਆਰ ਰੈਕਡ ਕਹਿੰਦੇ ਆ। ਇਹ ਤਿੰਨੇ ਚੀਜ਼ਾਂ ਤੁਹਾਡੀਆਂ ਉਹਦੇ ਵਿੱਚ ਫਾਈਲ ਦੇ ਵਿੱਚ ਲੱਗਣੀਆਂ ਹੁਣ ਚਾਹੀਦੀਆਂ। ਉਸ ਤੋਂ ਬਾਅਦ ਤੁਸੀਂ ਜਦੋਂ ਐਮਬੀਆਰ ਆਉਂਦੀ ਆ, ਉਹਨੂੰ ਐਮਬੀਆਰ ਨੂੰ ਸਟੱਡੀ ਕਰੋ ਕਿ ਭਾਈ ਇਹਦੇ ਕੋਲ 1 ਟਿਕਟ ਹੈ, 2 ਸਾਈਟੇਸ਼ਨ ਆ, ਜਾਂ ਉਹਦੇ ਕੋਲ 10 ਸਾਈਟੇਸ਼ਨ ਹੈ। ਜੇਕਰ ਉਹਦੇ ਉੱਤੇ ਇੱਕ ਲਿਮਿਟ ਤੋਂ ਵੱਧ ਸਾਈਟੇਸ਼ਨ ਆ, ਤੁਸੀਂ ਇਹਨੂੰ ਹਾਇਰ ਕਰਨਾ ਜਾਂ ਨਹੀਂ ਹਾਇਰ ਕਰਨਾ। ਹੁਣ ਤੁਸੀਂ ਡਿਸਾਈਡ ਕਰ ਲਿਆ ਕਿ ਅਸੀਂ ਇਹਨੂੰ ਹਾਇਰ ਕਰਨਾ ਡਰਾਈਵਰ, ਤੇ ਫਿਰ ਤੁਸੀਂ ਉਹਦਾ ਰੋਡ ਟੈਸਟ ਲਾਓਗੇ। ਅੱਛਾ, ਰੋਡ ਟੈਸਟ ਵੀ। ਫਿਰ ਉਹਦਾ ਬਕਾਇਦਾ ਤੁਹਾਡਾ ਸੇਫਟੀ ਮੈਨੇਜਰ ਜਿਹੜਾ ਰੋਡ ਟੈਸਟ, ਉਹ ਲਓ ਨਾ ਲਓ, ਪਰ ਉਹਦਾ ਪੇਪਰ ਵਰਕ ਬਕਾਇਦਾ ਤੁਹਾਡੇ ਕੋਲ ਭਰਿਆ ਹੋਣਾ ਚਾਹੀਦਾ। ਬਾਏ ਲਾ ਤੁਸੀਂ ਰੋਡ ਟੈਸਟ ਲੈਣਾ ਹੁੰਦਾ। ਤੁਸੀਂ ਸੇਫਟੀ ਮੈਨੇਜਰ ਕਿਹਾ, ਆਪਣੇ ਤਾਂ ਬੰਦਾ ਹੀ ਇੱਕ ਹੁੰਦਾ ਆ, ਸਾਰੇ ਮੈਨੇਜਰ ਉਹ ਆਪੇ ਵੱਧ ਨਾਲ ਹੀ ਹੁੰਦਾ। ਸੋ ਡਰੱਗ ਉਹਦਾ ਰੋਡ ਟੈਸਟ ਹੋਣਾ ਚਾਹੀਦਾ, ਉਹਦਾ ਪੇਪਰ ਸਾਈਨ ਹੋਇਆ ਸੇਫਟੀ ਮੈਨੇਜਰ ਵੱਲੋਂ ਤੁਹਾਡੇ ਕੋਲ ਹੋਣਾ ਚਾਹੀਦਾ। ਜਦੋਂ ਤੁਸੀਂ ਇਹ ਡਿਸਾਈਡ ਕਰ ਲਿਆ ਕਿ ਅਸੀਂ ਡਰਾਈਵਰ ਹਾਇਰ ਕਰਨਾ, ਫਿਰ ਤੁਸੀਂ ਉਹਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਰਾਉਂਦੇ ਹੋ। ਠੀਕ ਹੈ ਜੀ, ਪ੍ਰੀ ਇੰਪਲੋਇਮੈਂਟ ਡਰੱਗ ਟੈਸਟ। ਠੀਕ ਆ। ਪ੍ਰੀ ਇੰਪਲੋਇਮੈਂਟ ਇਹ ਕਿੰਨਾ ਚਿਰ ਪਹਿਲਾਂ ਹੁੰਦਾ ਆ ਫਿਰ ਇਹ ਟੈਸਟ? ਇਹ ਤੁਹਾਡੇ ਸਟਾਰਟ ਕਰਨ ਤੋਂ ਕਿੰਨੇ ਚਿਰ ਪਹਿਲਾਂ, ਹਫਤਾ, 2 ਹਫ਼ਤੇ ਜਾਂ ਨਜ਼ਦੀਕ ਜਾ ਕੇ? ਇਹ ਮੇਰੇ ਖਿਆਲ 2-3 ਦਿਨ ਦਾ ਪ੍ਰੋਸੈਸ ਕਾਫੀ ਹੁੰਦਾ, ਕਿਉਂਕਿ ਨਾਰਮਲੀ ਜਿਹੜੀਆਂ ਲੈਬਸ ਆ ਉਹ 48 ਘੰਟੇ ਤੋਂ ਲੈ ਕੇ 72 ਘੰਟੇ ਟੈਸਟ ਰਿਜ਼ਲਟ ਦੇ ਦਿੰਦੀਆਂ। ਜਦੋਂ ਤੁਹਾਡਾ ਟੈਸਟ ਰਿਜ਼ਲਟ ਨੈਗੇਟਿਵ ਆ ਜਾਂਦਾ, ਫਿਰ ਤੁਸੀਂ ਡਰਾਈਵਰ ਨੂੰ ਨੈਕਸਟ ਡੇ ਚਾੜ ਸਕਦੇ ਹੋ। ਇੱਕ ਹੋਰ ਗਲਤੀ ਜਿਹੜੇ ਆਪਣੇ ਬੰਦੇ ਕਰਦੇ ਆ ਕਿ ਬਹੁਤ ਵਾਰੀ ਤਾਂ ਡਰੱਗ ਟੈਸਟ ਕਰਵਾਉਣ ਤੋਂ ਬਗੈਰ ਹੀ ਬੰਦਾ ਚਾੜ ਦਿੰਦੇ ਆ। ਕੀ ਇਹ ਤਰ੍ਹਾਂ ਦੇ ਡਿਫਰੈਂਟ ਟਾਈਪ ਆਫ ਜਿਹੜੇ ਪ੍ਰੀਲਿਮਿਨਰੀ ਜਾਂ ਪ੍ਰੀ ਡਰੱਗ ਟੈਸਟ ਹੁੰਦੇ ਆ, ਕਿ ਇੱਕੋ ਤਰ੍ਹਾਂ ਦਾ ਸਾਰਿਆਂ ਦੇ ਲਈ ਵਨ ਫॉर ਆਲ ਆ? ਨਹੀਂ, ਡਰੱਗ ਟੈਸਟ ਜਿਹੜਾ ਪ੍ਰੀ ਇੰਪਲੋਇਮੈਂਟ ਤਾਂ ਹਰ ਇੱਕ ਡਰਾਈਵਰ ਲਈ ਸਿਮਿਲਰ ਹੁੰਦਾ, ਪਰ ਡਰੱਗ ਟੈਸਟ ਹੋਰ ਤਰ੍ਹਾਂ ਦੇ ਵੀ ਹੁੰਦੇ ਆ, ਰੈਂਡਮ। ਠੀਕ ਹੈ। ਜਦੋਂ ਕਿਤੇ ਅਸੀਂ ਡਰੱਗ ਬਾਰੇ ਗੱਲ ਕਰਾਂਗੇ, ਡਰੱਗ ਟੈਸਟ ਉੱਤੇ ਸਪੈਸ਼ਲ ਇੱਕ ਐਪੀਸੋਡ ਕਰਾਂਗੇ, ਤਾਂ ਰੈਂਡਮ ਡਰੱਗ ਟੈਸਟ ਹੁੰਦਾ, ਤੁਹਾਡਾ ਰਿਟਰਨ ਟੂ ਡਿਊਟੀ ਹੁੰਦਾ, ਤੁਹਾਡਾ ਪੋਸਟ ਐਕਸੀਡੈਂਟ ਹੁੰਦਾ। ਸੋ ਬਹੁਤ ਤਰ੍ਹਾਂ ਦੇ ਡਰੱਗ ਟੈਸਟ ਵਿੱਚ ਦੀ ਲੋਕਾਂ ਨੂੰ ਜਿਹੜਾ ਆ ਡਰਾਈਵਰਸ ਨੂੰ ਵਿਚਰਨਾ ਪੈਂਦਾ, ਜਿਹਦੇ ਮੋਟੇ ਤੌਰ ਤੇ ਪ੍ਰੀ ਇੰਪਲੋਇਮੈਂਟ, ਰੈਂਡਮ, ਪੋਸਟ ਐਕਸੀਡੈਂਟ, ਸਸਪੀਸ਼ੀਅਸ ਐਕਟੀਵਿਟੀ ਤੇ ਰਿਟਰਨ ਟੂ ਡਿਊਟੀ। ਇਹ 4-5 ਤਰ੍ਹਾਂ ਦੇ ਡਰੱਗ ਟੈਸਟ ਹੁੰਦੇ। ਇਹਨਾਂ ਨੂੰ ਅਸੀਂ ਕਿਸ ਦਿਨ ਡਰੱਗ ਟੈਸਟ ਵਿੱਚ ਜਾ ਕੇ ਫੁੱਲੀ ਅਸੀਂ ਡਿਸਕਸ ਕਰਾਂਗੇ। ਨਵੇਂ ਡਰਾਈਵਰ ਵਾਸਤੇ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਜ਼ਰੂਰੀ ਹੈ, ਔਰ ਜਦ ਤੱਕ ਤੁਹਾਡੇ ਕੋਲ ਉਹਦਾ ਨੈਗੇਟਿਵ ਟੈਸਟ ਰਿਜ਼ਲਟ ਤੁਹਾਡੇ ਹੱਥ ਵਿੱਚ ਨਹੀਂ ਆਉਂਦਾ, ਤੁਸੀਂ ਡਰਾਈਵਰ ਨੂੰ ਬਾਏ ਲਾ ਟਰੱਕ ਦੇ ਉੱਤੇ ਨਹੀਂ ਚਾੜ ਸਕਦੇ। ਮੁੱਕਦੀ ਗੱਲ ਇਹ ਗੱਲ ਮੁੱਕਦੀ ਹੈ। ਸਾਡੇ ਲੋਕਾਂ ਨੂੰ ਹੋਰ ਆਦਤ ਆ ਕਿ ਅਸੀਂ ਡਰਾਈਵਰ ਚਾੜ ਦਿੰਦੇ ਆ, ਉਹਦਾ ਡਰੱਗ ਟੈਸਟ ਕਰਵਾ ਕੇ 2 ਦਿਨ ਬਾਅਦ ਪਤਾ ਲੱਗਦਾ ਕਿ ਉਹ ਪੋਜ਼ਿਟਿਵ ਸੀ, ਤੇ ਡਰਾਈਵਰ ਨੇ ਜਾਂਦੇ ਰਸਤੇ ਐਕਸੀਡੈਂਟ ਕੀਤਾ ਹੁੰਦਾ। ਔਰ ਉਸ ਕੰਡੀਸ਼ਨ ਵਿੱਚ ਕੰਪਨੀ ਬੰਦ ਕਰਨ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ। ਇਹ ਵੀ ਨਾਲ ਗੱਲ ਹੈ। ਮੈਂ ਹੁਣ ਤੱਕ ਕੋਈ 25 ਕੰਪਨੀਆਂ ਬੰਦ ਹੋਈਆਂ ਸਿਰਫ ਇਸ ਕਰਕੇ ਦੇਖ ਲਈਆਂ ਕਿ ਡਰਾਈਵਰ ਉਹਨਾਂ ਨੇ ਚਾੜਦਾ, ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਰਵਾਤਾ ਕਿ ਨੈਗੇਟਿਵ ਹੀ ਹੋਣਾ, ਕੋਈ ਗੱਲ ਨਹੀਂ,
ਠੀਕ ਤੇ ਹੈ। ਡਰਗ ਟੈਸਟ ਨਹੀਂ ਆਇਆ, ਉਹ ਪੋਜ਼ਿਟਿਵ ਆਇਆ, ਤਦ ਤੱਕ ਬੰਦਾ ਜਿਹੜਾ ਉਹਨੇ ਕੋਈ ਸਾਈਟੇਸ਼ਨ ਲੈ ਲਈ ਜਾਂ ਉਹਨੇ ਐਕਸੀਡੈਂਟ ਕਰਤਾ, ਕੰਪਨੀ ਬੰਦ ਕਰਨੀ ਪਈ। ਠੀਕ। ਸੋ ਪ੍ਰੀ ਜਿਹੜਾ ਡਰਗ ਟੈਸਟ ਆ ਉਹ ਹੋਣੇ, ਇਸ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਹੈ ਉਹ ਤੁਹਾਡੀ ਕੰਪਲੀਟ ਹੋ ਜਾਂਦੀ ਹੈ। ਉਸ ਤੋਂ ਜਿਹੜੀ ਤੁਹਾਡੀ ਡਰਾਈਵਰ ਫਾਈਲ ਕੰਪਲੀਟ ਹੋ ਗਈ। ਠੀਕ ਹੈ। ਪਰ ਡਰਾਈਵਰ ਫਾਈਲ ਕੰਪਲੀਟ ਹੋਣ ਤੋਂ ਬਾਅਦ ਜਿਹੜੇ ਅਗਲੇ ਕੰਮ ਕੀ ਜ਼ਰੂਰੀ ਹੈ? ਇਹ ਅਜੇ ਐਪਲੀਕੇਸ਼ਨ ਦਾ ਪਾਰਟ ਹੀ ਚੱਲ ਰਿਹਾ ਕਿ ਐਪਲੀਕੇਸ਼ਨ ਡਨ ਹੋ ਰਹੀ ਹੈ? ਹਾਂਜੀ, ਬਿਲਕੁਲ 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 ਬਿਲਕੁਲ। ਡਰਾਈਵਰ ਤੁਹਾਡੀ ਐਪਲੀਕੇਸ਼ਨ ਕੰਪਲੀਟ ਹੋਈ, ਉਸ ਤੋਂ ਬਾਅਦ ਤੁਹਾਡੀਆਂ ਹੋਰ ਕਿਹੜੀਆਂ ਡਿਊਟੀਆਂ ਬਣਦੀਆਂ? ਠੀਕ ਹੈ ਜੀ। ਜੀ, ਕਿ ਡਰਾਈਵਰ ਦਾ EMPLOYER ਪੁੱਲ ਨੋਟਿਸ, ਅਗਰ ਉਹ ਕੰਪਨੀ ਕੈਲੀਫੋਰਨੀਆ ਦੀ, ਮੈਂ ਹੁਣ ਸਿਰਫ ਕੈਲੀਫੋਰਨੀਆ ਦੀ ਕੰਪਨੀ ਦੀ ਗੱਲ ਕਰਨਾ, ਠੀਕ ਹੈ। ਅਮਰੀਕਨ ਬਾਕੀ ਕੰਪਨੀਆਂ ਵਿੱਚ, ਜਿਹੜੀਆਂ ਬਾਕੀ ਅਮਰੀਕਾ ਦੀਆਂ ਕੰਪਨੀਆਂ ਉਹ ਚ ਨਹੀਂ ਰਿਕੁਆਇਰਡ। ਪਹਿਲੀ ਗੱਲ ਤਾਂ ਤੁਹਾਡਾ ਡਰਾਈਵਰ ਇੰਸ਼ੋਰੈਂਸ ਵਿੱਚ ਐਡ ਹੋਣਾ ਜ਼ਰੂਰੀ ਹੈ। ਹਾਲਾਂਕਿ ਕੰਪਲਾਇੰਸ ਪੁਆਇੰਟ ਆਫ ਵਿਊ ਨਾਲ, ਜੇ ਗਵਰਨਮੈਂਟ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਪਰ ਮੈਂ ਸਿਰਫ ਐਜ਼ ਏ ਕਹ ਲਓ ਵੀ ਇੱਕ ਇਸ ਫੀਲਡ ਵਿੱਚ ਤਜਰਬਾ ਰੱਖਣ ਦਾ ਜਿਹੜਾ ਮੈਂ ਉਹਦਾ ਗੱਲ ਕਰ ਰਿਹਾ ਕਿ ਸਾਨੂੰ ਕਦੀ ਵੀ ਡਰਾਈਵਰ ਜਿਹੜਾ ਆ ਉਹਨੂੰ ਬਿਨਾਂ ਇੰਸ਼ੋਰੈਂਸ ਵਿੱਚ ਐਡ ਕੀਤਿਆ ਨਹੀਂ ਰੋਡ ਤੇ ਚੜ੍ਹਨਾ ਚਾਹੀਦਾ, ਕਿਉਂਕਿ ਲਾਇਬਿਲਿਟੀ ਤਾਂ ਕਿਸੇ ਹੱਦ ਤੱਕ ਇੰਸ਼ੋਰੈਂਸ ਕੰਪਨੀ ਕਿਤੇ ਨਾ ਕਿਤੇ ਕਵਰ ਕਰ ਦਿੰਦੀ ਹੈ ਕਿ ਉਹਨਾਂ ਨੇ ਫਾਈਲਿੰਗ ਕੀਤੀ ਹੁੰਦੀ ਹੈ, ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ, ਬਟ ਜਿਹੜੀ ਫਿਜ਼ੀਕਲ ਡੈਮੇਜ ਹੈ ਉਹ ਅੱਜ ਕੱਲ 90% ਜਿਹੜੀ ਹੈ ਉਹ ਡਿਨਾਈ ਹੋ ਰਹੀ ਹੈ। ਜੇਕਰ ਡਰਾਈਵਰ ਤੁਹਾਡਾ ਇਨਕਲੂਡ ਨਹੀਂ ਹੈ ਤਾਂ ਤੁਹਾਡੀ ਫਿਜ਼ੀਕਲ ਡੈਮੇਜ ਜਿਹੜੀ ਆ ਉਹ ਨਹੀਂ ਕਵਰ ਹੁੰਦੀ। ਔਰ ਮੈਂ ਲੋਕਾਂ ਦੇ ਬ੍ਰੈਂਡ ਨਿਊ ਟਰੱਕ ਜਿਹੜੇ ਆ ਉਹ ਟੋਟਲ ਹੋਏ ਦੇਖੇ ਆ ਜਿਹਦੇ ਨਹੀਂ ਕਵਰ ਹੋਏ, ਲੋਕਾਂ ਨੇ 2-2 ਲੱਖ ਦਾ ਨੁਕਸਾਨ ਕਰਵਾਇਆ। ਸੋ ਇੰਸ਼ੋਰੈਂਸ ਤੋਂ ਬਗੈਰ ਟਰੱਕ ਜਿਹੜਾ ਰੋਡ ਤੇ ਪਾਉਣਾ, ਬਿਨਾਂ ਇੰਸ਼ੋਰੈਂਸ ਵਿੱਚ ਡਰਾਈਵਰ ਪਾਇਆ, ਉਹ ਤੁਸੀਂ ਗਵਰਨਮੈਂਟ ਦੇ ਨਾਲੋਂ ਆਪਣਾ ਕਿਤੇ ਵੱਡਾ ਨੁਕਸਾਨ ਕਰ ਰਹੇ। ਬਚਣਾ ਕੁਝ ਉਹ ਤੇ ਹੈ ਨਹੀਂ ਆ, ਤੇ ਪਰ ਨੁਕਸਾਨ ਜਦੋਂ ਹੋਣਾ ਫਿਰ ਬਹੁਤ ਵੱਡਾ ਹੋਣਾ। ਤੁਸੀਂ ਦੇਖੋ ਨਾ ਵੀ ਜੇ ਤੁਹਾਡਾ 2 ਲੱਖ ਦਾ ਟਰੱਕ ਟ੍ਰੇਲਰ ਇੱਕ ਵਾਰੀ ਟੋਟਲ ਹੋ ਗਿਆ, ਫਿਜ਼ੀਕਲ ਡੈਮੇਜ ਕਵਰ ਨਹੀਂ ਹੋਈ, ਤੇ ਐਵਰੇਜ ਟਰੱਕ ਜਿਹੜਾ 15-20 ਹਜ਼ਾਰ ਤੋਂ ਸਾਲਾਨਾ ਵੱਧ ਨਹੀਂ ਛੱਡਦਾ। ਸੋ ਤੁਸੀਂ ਬੇਸਿਕਲੀ ਟਰੱਕ ਦੀ 10 ਸਾਲ ਦੀ ਕਮਾਈ ਜਿਹੜੀ ਉਹ ਇੱਕ ਗਲਤੀ ਨਾਲ ਹੀ ਪੱਲੇ ਆਪਣੇ ਖਤਮ ਕਰਵਾ ਲਈ। ਬਿਲਕੁਲ। ਸੋ ਇਹ ਲਾਸ ਬਹੁਤ ਵੱਡੇ ਆ। ਸੋ ਇੰਸ਼ੋਰੈਂਸ ਤੋਂ ਬਗੈਰ ਟਰੱਕ ਜਿਹੜਾ ਉਹ ਨਹੀਂ ਤੋੜਨਾ ਚਾਹੀਦਾ ਡਰਾਈਵਰ ਨੂੰ। ਉਦਾਂ ਰਜਿੰਦਰ ਸਿੰਘ, ਜਿੱਦਾਂ ਤੁਸੀਂ ਦੱਸਿਆ ਵੀ ਸਰਕਾਰ ਨੂੰ ਤਾਂ ਚਾਹੇ ਨਹੀਂ ਮਤਲਬ, ਪਰ ਕੀ ਜਿਹੜੇ ਬ੍ਰੋਕਰ ਜਾਂ ਲੋਡ ਵਾਲੇ ਉਹ ਤਾਂ ਹੁਣ ਸ਼ਾਇਦ ਮੰਗਦੇ ਆ ਵੀ ਤੁਹਾਡਾ ਡਰਾਈਵਰ ਇੰਸ਼ੋਰੈਂਸ ਤੇ ਹੋਵੇ। ਅੱਜ ਕੱਲ ਰੀਸੈਂਟਲੀ ਕਰਨ ਲੱਗ ਗਏ, ਕਿਉਂਕਿ ਕਾਰਗੋ ਕਵਰ ਹੋਣੀ ਬੰਦ ਹੋ ਗਈ ਸੀ। ਕਾਰਗੋ ਦੀ ਕਵਰੇਜ ਹੋਣੀ ਬੰਦ ਹੋ ਗਈ ਸੀ। ਸੋ ਇਸ ਕਰਕੇ ਹੁਣ ਡਰਾਈਵਰ ਜਿਹੜੇ ਆ ਉਹ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਕਾਲ ਕਰਨ ਲੱਗ ਪਏ, ਜਿਹੜੇ ਬ੍ਰੋਕਰ ਹੈਗੇ ਆ, ਕਿ ਭਾਈ ਇਹ ਡਰਾਈਵਰ ਪਾਲਿਸੀ 'ਚ ਹੈਗਾ ਜਾਂ ਨਹੀਂ ਹੈਗਾ। ਇਹ ਰੀਸੈਂਟਲੀ ਇਹ ਪ੍ਰੈਕਟਿਸ ਸ਼ੁਰੂ ਹੋਈ ਹੈ, ਔਰ ਮੇਰੇ ਖਿਆਲ ਨਾਲ ਇੱਕ ਬੜੀ ਚੰਗੀ ਪ੍ਰੈਕਟਿਸ ਹੈ। ਬ੍ਰੋਕਰ ਜਿਹੜਾ ਇਹ ਕੰਮ ਕਰ ਰਿਹਾ, ਮੇਰੇ ਖਿਆਲ ਨਾਲ ਬਹੁਤ ਚੰਗੀ ਚੀਜ਼ ਹੈ। ਉਹਦੀ ਆਪਣੀ ਲਾਇਬਿਲਿਟੀ ਘਟਦੀ, ਕਈ ਕੁਝ ਜਿਹੜਾ ਉਹ ਚੀਜ਼ਾਂ ਨੂੰ ਇਸ ਵਿੱਚ ਦੇਖਦਾ। ਉਸ ਤੋਂ ਬਾਅਦ ਅਗਲੀ ਗੱਲ ਆ ਗਈ ਸਾਡੀ EMPLOYER ਪੁੱਲ ਨੋਟਿਸ। ਅੱਛਾ, EMPLOYER ਪੁੱਲ ਨੋਟਿਸ, ਇਹ ਕੀ ਚੀਜ਼ ਹੈ ਜੀ? ਇਹ ਜਿਹੜੀਆਂ ਕੰਪਨੀਆਂ ਇਹ ਬੜਾ ਹੀ ਪਿਆਰਾ ਪ੍ਰੋਗਰਾਮ ਹੈ। ਸਾਡੇ ਬਹੁਤੇ ਲੋਕ ਇਸ ਚੀਜ਼ ਦੀ ਇੰਪੋਰਟੈਂਸ ਨੂੰ ਨਹੀਂ ਸਮਝਦੇ, ਉਹ ਇਹਨੂੰ ਇੱਕ ਲਾਇਬਿਲਿਟੀ ਸਮਝਦੇ ਆ। ਮੇਰੀ ਅੱਜ ਰੀਸੈਂਟਲੀ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ, ਠੀਕ ਹੈ, ਕਿ ਉਹਦੇ ਡਰਾਈਵਰਾਂ ਨੂੰ 3 ਸਾਈਟੇਸ਼ਨ ਮਿਲੀਆਂ, ਉਹਨੂੰ ਪਤਾ ਹੀ ਨਹੀਂ। ਜਦੋਂ ਇੰਸ਼ੋਰੈਂਸ ਉਹ ਰਿਨਿਊਬਲ ਤੇ ਆਈ ਤਾਂ ਉਹਨਾਂ ਨੇ ਉਹਦਾ ਪ੍ਰਾਈਸ ਜਿਹੜਾ ਆ ਕਰੀਬ $6000 ਪਰ ਟਰੱਕ, ਉਹਨਾਂ ਦੀ 10 ਟਰੱਕਾਂ ਦੀ ਇੰਸ਼ੋਰੈਂਸ ਵਧਾਤੀ। ਚੱਕ ਤਾਂ ਕੰਮ। ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਟਿਕਟਾਂ ਕਦੀ ਮਿਲੀਆਂ। ਅੱਛਾ। ਫਿਰ ਨਾ ਉਹ ਬਹਿਸ ਕਰ ਰਹੇ ਸੀ ਕਿ ਨਹੀਂ, ਮੈਨੂੰ ਨਹੀਂ ਨੋਟਿਸ ਆਇਆ। ਮੈਂ ਉਹਨੂੰ ਕਿਹਾ ਵੀ ਨਹੀਂ, ਤੁਸੀਂ ਕੋਈ ਨਾ ਕੋਈ ਵਾਇਲੇਸ਼ਨ ਕੀਤੀ ਹੈ। ਅਲਟੀਮੇਟਲੀ ਪਤਾ ਲੱਗਾ ਕਿ ਉਹ 3 ਟਰੱਕ ਜਿਹੜੇ ਆ, ਉਹ ਡਰਾਈਵਰ ਜਿਹੜੇ ਆ, ਉਹ EMPLOYER ਪੁੱਲ ਨੋਟਿਸ ਵਿੱਚ ਕਦੀ ਉਹਨਾਂ ਨੇ ਐਂਟਰੀ ਨਹੀਂ ਕਰਵਾਇਆ। ਅੱਛਾ, ਕੁਝ ਹਾਇਰ ਕਰ ਲਏ ਪਰ ਇਹਦੇ ਵਿੱਚ ਐਡ ਨਹੀਂ ਕੀਤੇ। ਬਹੁਤ ਵਾਰੀ ਨਹੀਂ ਕਰਵਾਉਂਦੇ ਸੀ, ਕਿਉਂਕਿ ਸਾਨੂੰ ਐ ਲੱਗਦਾ ਕਿ ਇਹਦੀ ਕੀ ਜ਼ਰੂਰਤ ਹੈ। ਤੇ ਐਡ ਕਿੱਥੇ ਕਰਾਉਣੇ ਆ? ਇਹ ਸਰਕਾਰ ਦੀ ਜਿਹੜੀ ਉਹ ਥਾਂ ਹੈ ਕੋਈ? ਜੀ ਬਿਲਕੁਲ। ਤੁਹਾਨੂੰ ਪਹਿਲੀ ਗੱਲ ਕਿ ਜਿਹੜੀ ਵੀ ਕੰਪਨੀ ਕੈਲੀਫੋਰਨੀਆ ਦੀ ਕੋਈ ਵੀ ਕਮਰਸ਼ੀਅਲ ਡਰਾਈਵਰ ਹਾਇਰ ਕਰਦੀ ਆ, ਜਿਹੜੇ ਕਿ ਸਾਡੇ ਪੰਜਾਬੀ ਕਹ ਲਓ ਸਾਰੇ ਅਸੀਂ ਕਮਰਸ਼ੀਅਲ ਡਰਾਈਵਰ ਹੀ ਆ, ਉਹਦੇ ਵਿੱਚ ਸਾਨੂੰ EMPLOYER ਪੁੱਲ ਨੋਟਿਸ ਇੱਕ DMB ਦਾ ਪ੍ਰੋਗਰਾਮ ਹੈ, ਔਰ ਬਹੁਤ ਹੀ ਯੂਨੀਕ ਔਰ ਬਹੁਤ ਹੀ ਵਧੀਆ ਪ੍ਰੋਗਰਾਮ। ਮੈਂ ਇਹ ਸਮਝਦਾ ਕਿ ਜੇਕਰ ਸਾਡੇ ਪੰਜਾਬੀ ਭਰਾ ਜਿਹੜੇ ਆ ਉਹ EMPLOYER ਪੁੱਲ ਨੋਟਿਸ ਦਾ ਬੈਨੀਫਿਟ ਲੈਣਾ ਸ਼ੁਰੂ ਕਰ ਦੇਣ, ਉਹ ਸੋਚ ਨਹੀਂ ਸਕਦੇ ਸਾਨੂੰ ਕਿੰਨਾ ਬੈਨੀਫਿਟ ਹੋ ਸਕਦਾ। ਮੈਂ 2 ਪ੍ਰੋਗਰਾਮ, ਇੱਕ ਬਿਟ ਇੰਸਪੈਕਸ਼ਨ ਜਿਹਨੂੰ ਅਸੀਂ 90 ਡੇ ਇੰਸਪੈਕਸ਼ਨ ਕਹਿੰਦੇ ਆ, ਅਗਰ ਸਿਰਫ 2 ਪ੍ਰੋਗਰਾਮਾਂ ਦਾ ਸਰਕਾਰ ਦਾ, ਕੈਲੀਫੋਰਨੀਆ ਦੇ, ਦੋਨੇ ਕੈਲੀਫੋਰਨੀਆ ਦੇ ਪ੍ਰੋਗਰਾਮ ਆ ਇਹ, ਜੇਕਰ ਇਹਨਾਂ ਦੋਨਾਂ ਪ੍ਰੋਗਰਾਮਾਂ ਦਾ ਬੈਨੀਫਿਟ ਲੈਣ ਲੱਗ ਪੈਣ ਤਾਂ ਮੈਂ ਸਮਝਦਾ ਕਿ ਟਰੱਕਿੰਗ ਕਰਨੀ ਬਹੁਤ ਆਸਾਨ ਹੋ ਸਕਦੀ ਹੈ।
ਠੀਕ ਹੈ। ਉਹਦਾ ਰੀਜ਼ਨ ਕੀ ਹੈ? ਤੁਹਾਨੂੰ ਮੈਂ ਚਲੋ ਬਿਟ ਇੰਸਪੈਕਸ਼ਨ ਕਦੀ ਜਦੋਂ ਅਸੀਂ ਇੰਸਪੈਕਸ਼ਨਾਂ ਦੀ ਗੱਲ ਕਰਾਂਗੇ ਉੱਥੇ ਆਵਾਂਗੇ, ਠੀਕ ਹੈ। ਪਰ ਮੈਂ ਤੁਹਾਨੂੰ ਇੰਪਲੋਇਰ ਪੁੱਲ ਨੋਟਿਸ ਦੱਸ ਰਿਹਾ ਕੀ ਹੁੰਦਾ। ਇੰਪਲੋਇਰ ਪੁੱਲ ਨੋਟਿਸ ਬੇਸਿਕਲੀ ਕੀ ਹੈਗਾ ਕਿ ਜਦੋਂ ਵੀ ਤੁਸੀਂ ਕਿਸੇ ਡਰਾਈਵਰ ਨੂੰ ਹਾਇਰ ਕਰਦੇ ਹੋ ਕੈਲੀਫੋਰਨੀਆ ਦੇ ਅੰਦਰ, ਤਾਂ ਤੁਹਾਨੂੰ ਪਹਿਲਾਂ ਇੰਪਲੋਇਰ ਪੁੱਲ ਨੋਟਿਸ ਕੰਟਰੈਕਟ ਸਾਈਨ ਕਰਨਾ ਪੈਂਦਾ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਨਾਲ, DMV ਦੇ ਨਾਲ। ਠੀਕ ਹੈ। DMV ਦੇ ਨਾਲ, ਜਿਹਦੇ ਵਿੱਚ ਤੁਸੀਂ ਆਪਣੇ ਦੱਸਦੇ ਆ ਕਿ ਅਸੀਂ ਭਾਈ ਕਮਰਸ਼ੀਅਲ ਡਰਾਈਵਰ ਹਾਇਰ ਕਰ ਰਹੇ ਹਾਂ, ਅਸੀਂ ਕੰਟਰੈਕਟ ਤੁਹਾਡਾ ਕਰ ਲਿਆ, ਤੁਹਾਡੀ ਕੰਪਨੀ ਨੂੰ ਇੱਕ EPN ਰਿਕੁਐਸਟਰ ਕੋਡ ਜਿਹੜਾ ਆ ਉਹ ਇਸ਼ੂ ਹੋ ਜਾਂਦਾ। ਓਕੇ। ਉਸ ਤੋਂ ਬਾਅਦ ਤੁਸੀਂ ਜਦੋਂ ਵੀ ਕੋਈ ਡਰਾਈਵਰ ਹਾਇਰ ਕਰਨਾ ਜਾਂ ਫਾਇਰ ਕਰਨਾ, ਤੁਹਾਨੂੰ ਉਹਨੂੰ ਡਰਾਈਵਰ ਨੂੰ ਐਡ ਕਰਵਾਉਣਾ ਪੈਂਦਾ ਉਹਦੇ ਪੋਰਟਲ ਤੇ ਜਾ ਕੇ। DMV ਦੇ ਪੋਰਟਲ ਤੇ ਆਨਲਾਈਨ ਸਿਸਟਮ ਉਹ ਬੜਾ ਵਧੀਆ ਹੋ ਗਿਆ। ਪਹਿਲਾਂ ਤੁਹਾਨੂੰ ਮੈਨੂਅਲੀ ਚਿੱਠੀਆਂ ਲਿਖ ਕੇ ਪਾਉਣੀਆਂ ਪੈਂਦੀਆਂ ਸੀ, ਫਾਰਮ 104, 105 ਜਾਂ 102 ਲਿਖ ਕੇ ਜਿਹੜਾ ਤੁਹਾਨੂੰ ਫਾਈਲ ਕਰਨਾ ਪੈਂਦਾ ਸੀ, ਪਰ ਹੁਣ ਕੰਮ ਬਹੁਤ ਸੌਖਾ ਹੋ ਗਿਆ। ਆਨਲਾਈਨ ਆਪਣਾ ਤੁਸੀਂ ਆ ਕੇ ਪੋਰਟਲ ਬਣਾਓ, ਆਪਣਾ ਅਕਾਊਂਟ ਬਣਾਓ, ਹਫ਼ਤੇ ਤੁਹਾਨੂੰ EPN ਨੰਬਰ ਅਲਾਟ ਹੋ ਜਾਂਦਾ। ਉਸ ਤੋਂ ਬਾਅਦ ਤੁਸੀਂ ਆਪਣੇ ਡਰਾਈਵਰ ਉਹਦੇ ਉੱਤੇ ਜਾ ਕੇ ਜਿਹੜੇ ਆ ਉਹ ਐਡ ਕਰ ਦਿਓ। ਉਹਦਾ ਬੈਨੀਫਿਟ ਇੱਕ ਇਹ ਹੈ ਕਿ ਜਦੋਂ ਤੁਸੀਂ ਉਹਦੇ ਡਰਾਈਵਰ ਐਡ ਕਰ ਦਿੰਦੇ ਹੋ ਤਾਂ ਤੁਸੀਂ ਜਦੋਂ ਮਰਜ਼ੀ ਚਾਹੋ ਡਰਾਈਵਰ ਦਾ ਰੈਕਡ ਜਿਹੜਾ ਆ ਉਹ ਪੁੱਲ ਕਰ ਸਕਦੇ ਹੋ, ਉਹਦਾ DMV ਰੈਕਡ, ਉਹਦਾ MBR ਰੈਕਡ। ਦੂਸਰਾ ਬੈਨੀਫਿਟ ਕੀ ਹੈ ਕਿ ਜਦੋਂ ਵੀ ਉਹਦਾ ਨਾਂ ਹੀ ਬੜਾ ਦੇਖੋ ਯੂਨੀਕ ਨਾਂ ਹੈ ਕਿ ਇੰਪਲੋਇਰ ਪੁੱਲ ਨੋਟਿਸ, ਭਾਵ ਕਿ ਜਦੋਂ ਵੀ ਕਿਸੇ ਡਰਾਈਵਰ ਨੇ ਰੋਡ ਦੇ ਉੱਤੇ ਪੁੱਲ ਹੋਣਾ CHP ਵੱਲੋਂ ਜਾਂ ਕਿਸੇ ਵੀ ਗਵਰਨਮੈਂਟ ਏਜੰਸੀ ਵੱਲੋਂ, ਤੇ ਉਹਦਾ ਨੋਟਿਸ ਜਿਹੜਾ ਆ ਉਹ ਇੰਪਲੋਇਰ ਨੂੰ ਜਾਣ ਨੂੰ, ਉਹਨੂੰ ਪ੍ਰੋਗਰਾਮ ਨੂੰ ਕਹਿੰਦੇ ਆ ਇੰਪਲੋਇਰ ਪੁੱਲ ਨੋਟਿਸ। ਸੋ ਨਾਲ ਹੀ ਪਤਾ ਲੱਗ ਜਾਣਾ, ਸਰਕਾਰ ਨੇ ਇਨਫੋਰਮੇਸ਼ਨ ਘੱਲ ਦੇਣੀ ਵੀ ਤੁਹਾਡਾ ਡਰਾਈਵਰ ਅਸੀਂ ਫੜਿਆ ਸੀਗਾ, ਪੁੱਲ ਓਵਰ ਕੀਤਾ। ਜਦੋਂ ਉਹਦੀ ਸਾਈਟੇਸ਼ਨ ਰੈਕਡ ਤੇ ਚਲ ਗਈ, ਠੀਕ ਹੈ ਜੀ, ਸਾਈਟੇਸ਼ਨ ਰੈਕਡ ਤੇ ਆਈ। ਕਿਉਂਕਿ ਅੱਜ ਬੰਦੇ ਨੂੰ ਸਾਈਟੇਸ਼ਨ ਮਿਲ ਗਈ, ਮੰਨ ਲਓ ਬੰਦਾ ਕੋਰਟ ਚਲ ਜਾਂਦਾ, ਉਹ ਆਪਣੀ ਸਾਈਟੇਸ਼ਨ ਕੈਨਸਲ ਕਰਾ ਲੈਂਦਾ, ਜਾਂ ਉਹ ਕੋਈ ਸੈਟਲਮੈਂਟ ਹੋ ਜਾਂਦੀ ਆ ਜਾਂ ਕੈਨਸਲ ਹੋ ਜਾਂਦੀ, ਤਾਂ ਫਿਰ ਉਹ ਉਹਦੇ ਕਿਉਂਕਿ ਰੈਕਡ ਤੇ ਨਹੀਂ ਚੜਨੀ। ਜਦੋਂ ਰੈਕਡ ਤੇ ਨਹੀਂ ਚੜਨੀ ਤਾਂ ਉਹਦਾ ਇੰਪਲੋਇਰ ਨੂੰ ਨੋਟਿਸ ਵੀ ਨਹੀਂ ਆਉਣਾ। ਠੀਕ ਹੈ। ਤਾਂ ਜਦੋਂ ਉਹਦੀ ਬੇਸ ਸਟੇਟ ਦੇ ਉੱਤੇ ਉਹ ਟਿਕਟ ਹਿੱਟ ਕਰਦੀ ਹੈ, ਉਹਦਾ ਪੁਆਇੰਟ ਕੱਟਿਆ ਜਾਂਦਾ ਤੇ ਉਸ ਡਰਾਈਵਰ ਦਾ ਰੈਕਡ ਤੁਹਾਨੂੰ ਘਰੇ ਬਾਏ ਮੇਲ ਆਉਂਦਾ। ਉਹਦੀ $5 ਫੀਸ ਤੁਹਾਡੇ ਕੋਲ ਗਵਰਨਮੈਂਟ ਲੈਂਦੀ, ਨਾਲ ਹੀ ਤੁਹਾਨੂੰ $5 ਦਾ ਬਿੱਲ ਭੇਜ ਦਿੰਦੀ ਹੈ ਤੇ ਨਾਲ ਹੀ ਤੁਹਾਨੂੰ ਉਹਦਾ ਰੈਕਡ ਭੇਜਦੀ ਕਿ ਭਾਈ ਤੇਰੇ ਡਰਾਈਵਰ ਨੂੰ 2 ਸਾਈਟੇਸ਼ਨ ਮਿਲ ਗਈਆਂ। ਈਵਨ ਕਿ ਜਦੋਂ ਉਹਦਾ ਡਰਾਈਵਰ ਦਾ ਲਾਇਸੈਂਸ ਸਸਪੈਂਡ ਹੋਣ ਲੱਗਦਾ ਕਿਸੇ ਕਾਰਨ, ਜਾਂ ਸਾਈਟੇਸ਼ਨਾਂ ਇੰਨੀਆਂ ਵੱਧ ਮਿਲ ਜਾਂਦੀਆਂ ਤੇ ਉਹਦੇ ਸਸਪੈਂਡ ਹੋਣ ਦਾ ਨੋਟਿਸ ਜਿਹੜਾ ਉਹ ਵੀ ਬੰਦੇ ਨੂੰ ਆਉਂਦਾ। ਠੀਕ ਹੈ। ਅਗਰ ਡਰਾਈਵਰ ਦਾ ਲਾਇਸੈਂਸ ਬਿਲਕੁਲ ਨੇੜੇ ਜਾ ਚੁੱਕਾ, ਉਹਨੂੰ ਲਾਇਸੈਂਸ ਨੂੰ ਖਤਰਾ ਆਇਆ ਕਿਸੇ ਕਿਸਮ ਦਾ, ਤੇ ਤਾਂ ਵੀ ਉਹਦਾ ਨੋਟਿਸ ਜਿਹੜਾ ਤੁਹਾਨੂੰ ਆਉਂਦਾ ਕਿ ਭਾਈ ਆਪਣੇ ਡਰਾਈਵਰ ਨੂੰ ਥੋੜਾ ਜਿਹਾ ਕੰਟਰੋਲ ਕਰ, ਨਹੀਂ ਤਾਂ ਇਹਦਾ ਲਾਇਸੈਂਸ ਜਿਹੜਾ ਬਿਲਕੁਲ ਨੇੜੇ ਲੱਗ ਚੁੱਕਾ। ਸੋ ਹਰ ਡਰਾਈਵਰ ਜਿਹੜੀ ਕੈਲੀਫੋਰਨੀਆ ਦੀ ਕੰਪਨੀ ਹੈ, ਇੱਕ ਫਿਰ ਮੈਂ ਇੱਥੇ ਐਡ ਕਰ ਦਿਆਂ ਗੱਲ ਕਿ ਕੈਲੀਫੋਰਨੀਆ ਦੀ ਕੰਪਨੀ 'ਚ ਅਗਰ ਨਿਊਯਾਰਕ ਦਾ ਡਰਾਈਵਰ ਚੱਲ ਰਿਹਾ, ਅਗਰ ਡੈਨਵਰ ਦਾ ਡਰਾਈਵਰ ਚੱਲ ਰਿਹਾ, ਅਗਰ ਜਰਸੀ ਦਾ ਡਰਾਈਵਰ ਚੱਲ ਰਿਹਾ, ਉਹ ਵੀ ਇੰਪਲੋਇਰ ਪੁੱਲ ਨੋਟਿਸ ਵਿੱਚ ਕੈਲੀਫੋਰਨੀਆ ਅੰਡਰ ਉਹਦੀ ਜਿਹੜੀ ਹੈਗੀ ਆ ਐਡ ਕਰਨਾ ਪੈਣਾ, ਰਜਿਸਟ੍ਰੇਸ਼ਨ ਹੈ ਉਹ ਜ਼ਰੂਰੀ ਹੈ। ਸੋ ਕੰਪਨੀ ਜੇ ਕੈਲੀਫੋਰਨੀਆ ਦੀ ਹੈ, ਚਾਹੇ ਡਰਾਈਵਰ ਤੁਹਾਡੇ ਕੋਲ ਜਿਹੜੇ ਮਰਜ਼ੀ ਸਟੇਟ ਦਾ ਆ, ਉਹ ਤੁਸੀਂ ਉਹਦੇ ਵਿੱਚ ਉਹਨੂੰ ਐਡ ਕਰਾਉਣਾ ਹੀ ਕਰਾਉਣਾ, ਉਹਦੀ ਰਜਿਸਟ੍ਰੇਸ਼ਨ ਹੋਣੀ ਹੀ ਹੋਣੀ ਆ। ਬਿਲਕੁਲ। ਸੋ ਮੁੱਦਾ ਕੰਪਨੀ ਹੈ, ਨਾ ਕਿ ਡਰਾਈਵਰ। ਸੋ ਜਿਹੜੀ ਕੈਲੀਫੋਰਨੀਆ ਦੀ ਕੰਪਨੀ ਆ, ਉਹਦੇ ਲਈ ਇਹ ਰਿਕੁਆਇਰਮੈਂਟ ਹੈ ਕਿ ਉਹਨੂੰ ਹਰ ਇੱਕ ਆਪਣੇ ਡਰਾਈਵਰ ਨੂੰ ਜ਼ਿੰਮੇਵਾਰੀ ਦੇ ਨਾਲ ਰਜਿਸਟਰ ਕਰੇ, ਰਜਿਸਟਰ ਕਰਾਵੇ। ਸੇ ਇਹਦੇ ਲਈ ਫਿਰ DMV ਦੀ ਵੈਬਸਾਈਟ ਤੇ ਜਾ ਕੇ ਕੰਪਨੀ ਜਿਹੜੇ ਹੈਗੇ ਉਹਨਾਂ ਨੂੰ ਆਪਣਾ ਅਕਾਊਂਟ ਬਣਾਉਣਾ ਪੈਂਦਾ ਹੈ। ਬਹੁਤ ਸਿੰਪਲ ਕੰਮ ਆ, ਜਾਓ ਉਹ ਆਪ ਬਣਾ ਸਕਦੇ ਆ। ਜਿਹੜੇ ਬੰਦੇ ਆਪ ਪੜ੍ਹੇ ਲਿਖੇ ਆ, ਕੰਪਿਊਟਰ ਸਮਝਦੇ ਆ, ਉਹ ਆਪ ਬਣਾ ਸਕਦੇ ਆ। ਜਿਹੜੇ ਨਹੀਂ ਬਣਾ ਸਕਦੇ ਤੇ ਜਿਹੜੇ, ਕਿਉਂਕਿ ਦੇਖੋ 90-95% ਲੋਕ ਏਜੰਟ ਨੂੰ ਯੂਜ਼ ਕਰਦੇ ਆ। ਠੀਕ ਹੈ। ਆਪ 5% ਲੋਕ ਜਿਹੜੇ ਆਪਣਾ ਕੰਮ, 10% ਜਿਹੜੇ ਆਪਣਾ ਕੰਮ ਆਪ ਕਰਦੇ ਆ। ਵੈਸੇ ਤਾਂ ਇਹ ਏਜੰਟ ਦੀ ਡਿਊਟੀ ਹੈ। ਅਸੀਂ ਬੀਇੰਗ ਐਨ ਏਜੰਟ, ਜਦੋਂ ਸਾਡੇ ਕੋਲ ਕਲਾਇੰਟ ਆਉਂਦਾ, ਨਵੀਂ ਕੰਪਨੀ ਕੋਲ ਆਉਂਦਾ, ਅਸੀਂ ਉਹਨੂੰ ਬਕਾਇਦਾ ਲਿਸਟ ਦੇਈਦੀ ਹੈ ਕਿ ਭਾਈ ਤੈਨੂੰ ਆਹ ਚੀਜ਼ਾਂ ਦੀ ਜ਼ਰੂਰਤ ਹੈ, ਔਰ ਅਸੀਂ ਤੈਨੂੰ ਦੱਸਣ ਤੋਂ ਬਗੈਰ ਅਸੀਂ ਇਹ ਚੀਜ਼ਾਂ ਕਰਨੀਆਂ, ਕਿਉਂਕਿ ਸਾਨੂੰ ਪਤਾ ਇਹਨਾਂ ਦੀ ਲੋੜ ਹੈ। ਕੰਪਲਾਈਂਸ ਦੀ ਲੋੜ ਹੈ। ਕਿਉਂਕਿ ਜਦੋਂ ਕਸਟਮਰ ਨਵਾਂ ਤੁਹਾਡੇ ਕੋਲ ਆਉਂਦਾ, ਉਹ ਨਹੀਂ ਅਵੇਅਰ ਹੁੰਦਾ, ਕਿਉਂਕਿ ਐਸਾ ਸਿਸਟਮ ਤਾਂ ਕੋਈ ਹੈ ਹੀ ਨਹੀਂ ਅਮਰੀਕਾ 'ਚ ਕਿ ਤੁਸੀਂ ਟਰੱਕਿੰਗ ਕੰਪਨੀ ਖੋਲਣੀ ਹੈ, ਜਾ ਕੇ ਕੋਈ ਲੈਕਚਰ ਅਟੈਂਡ ਕਰ ਲਓ, ਜਾਂ ਕੋਈ ਟ੍ਰੇਨਿੰਗ ਸੈਂਟਰ ਕੋਈ ਨਹੀਂ, ਕੋਈ ਡਿਪਲੋਮਾ ਕੋਈ ਨਹੀਂ, ਕੁਝ ਵੀ ਨਹੀਂ ਹੈ। ਸੋ ਇਹ ਟਰੱਕਰ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਟਰੱਕ ਲੈ ਕੇ ਕੰਪਨੀ ਖੋਲ ਕੇ ਪੈਸੇ ਕਮਾਉਣ ਵੱਲ ਨਾ ਧਿਆਨ ਦੇਣਾ ਪਏ। ਉਹਦਾ ਫਰਜ਼ ਬਣਦਾ ਕਿ ਜੇ ਅਸੀਂ
ਪ੍ਰੋਫੈਸ਼ਨ 'ਚ ਜਾ ਰਹੇ ਆ, ਸਾਨੂੰ ਉਹਦੀ ਇੱਕ ਮਕਬੂਲ ਨੌਲੇਜ ਜਿਹੜੀ ਹੈ ਉਹ ਹੋਣੀ ਜਿਹੜੀ ਹੈ ਉਹ ਜ਼ਰੂਰੀ ਹੈ। ਸੋ ਬਿਲਕੁਲ ਉਹਦੀ ਇਹ ਡਿਊਟੀ ਬਣਦੀ ਹੈ ਕਿ ਜਿਹੜਾ ਵੀ ਬੰਦਾ ਕੋਈ ਨੌਲੇਜ ਰੱਖਦਾ, ਜਿਹੜਾ ਵੀ ਏਜੰਟ ਜਾਂ ਜਿਹੜਾ ਵੀ ਬੰਦਾ ਹਾਂ, ਇਦਾਂ ਨਹੀਂ ਕਿ ਮੈਨੂੰ ਫਲਾਣੇ ਡਰਾਈਵਰ ਨੇ ਇਦਾਂ ਦੱਸਤਾ ਸੀ, ਮੈਂ ਇਦਾਂ ਕਰ ਲਿਆ। ਇਹ ਗੱਲ ਬਿਲਕੁਲ ਖਤਰਨਾਕ ਹੈ। ਖਤਮ। ਸਾਡੀ ਇੱਕ ਬੜੀ ਪ੍ਰੈਕਟਿਸ ਹੈ ਕਿ ਮੈਨੂੰ ਭਾਜੀ ਮੇਰਾ ਦੋਸਤ ਰੋਡ ਤੇ ਇਦਾਂ ਕਹਿੰਦਾ ਸੀ। ਸੋ ਇਸ ਚੀਜ਼ ਤੋਂ ਬਚਣਾ ਚਾਹੀਦਾ, ਵੱਧ ਤੋਂ ਵੱਧ ਜਿੰਨਾ ਬਚ ਸਕੀਏ। ਸੋ ਜਿਹੜੀ ਕੰਪਲਾਈਂਸ ਆ, ਜਿਹੜਾ ਪ੍ਰੋਸੈਸ ਆ, ਉਹਦੇ ਵਿੱਚੋਂ ਚੀਜ਼ਾਂ ਜਿਹੜੀਆਂ ਉਹ ਮਿਸ ਨਾ ਕਰੋ। ਉਹ ਚੀਜ਼ਾਂ ਨੂੰ ਜਿਹੜਾ ਉਹ ਤੁਸੀਂ ਪੂਰਾ ਕਰੋ, ਤੁਹਾਡੀ ਵੀ ਸਿਰਦਰਦੀ ਘਟਦੀ ਆ। ਹੁਣ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਆ ਵੀ ਉਹ ਕਾਲ ਦੇ ਉੱਤੇ ਲੱਗੇ ਸੀਗੇ, ਜੇ ਉਹਨਾਂ ਨੇ EPN 'ਚ ਪਾਇਆ ਹੁੰਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਪਹਿਲਾਂ ਹੀ ਵੀ ਉਹਨਾਂ ਦੇ ਜਿਹੜੇ ਡਰਾਈਵਰ ਦਾ ਜਿਹੜਾ 2 ਟਿਕਟਾਂ ਆਈਆਂ ਹੋਈਆਂ, ਜੇ ਚ ਰਜਿਸਟਰ ਨਹੀਂ ਕੀਤਾ ਉਹ ਹੋਇਆ ਤੇ ਉਹ ਵਿੱਚ ਹੀ ਰਹਿ ਗਿਆ। ਉਹ ਬੰਦੇ ਨੇ, ਡਰਾਈਵਰ ਨੇ ਥੋੜੀ ਦੱਸਣਾ ਵੀ ਮੈਨੂੰ ਟਿਕਟ ਮਿਲ ਗਈ। ਬਿਲਕੁਲ ਹੀ ਡਰਾਈਵਰ ਕਿਉਂ ਸੀਗਾ। ਔਰ ਦੇਖੋ ਹੋਰ ਵੀ ਗੱਲ ਹੈ ਨਾ, ਜੇ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੀ ਇਸ ਡਰਾਈਵਰ ਕਰਕੇ ਇੰਸ਼ੋਰੈਂਸ ਬਣਨੀ ਹੈ ਤੇ ਬੈਟਰ ਆ ਉਹ ਡਰਾਈਵਰ ਨੂੰ ਫਾਇਰ ਕਰ ਸਕਦੇ, ਨਵਾਂ ਡਰਾਈਵਰ ਹਾਇਰ ਕਰ ਸਕਦੇ। ਸਹੀ ਗੱਲ, ਸਹੀ ਗੱਲ। ਪਰ ਜਦੋਂ ਤੁਸੀਂ ਇੱਕ ਵਾਰੀ ਕੋਡ ਸਬਮਿਟ ਕਰਤਾ ਇੰਸ਼ੋਰੈਂਸ ਦੇ ਕੋਲ, ਆਪਣਾ ਡਰਾਈਵਰ ਦਾ ਨਾਮ ਪਾਤਾ, ਹੁਣ ਅਗਰ ਡਰਾਈਵਰ ਨੂੰ ਤੁਸੀਂ ਕੱਢਦੇ ਆ ਕੰਪਨੀ ਤਾਂ ਵੀ ਕੋਡ ਨਹੀਂ ਕਢਾਉਂਦੀ, ਕਿਉਂਕਿ ਮੈਨੂੰ ਪਤਾ ਹੁੰਦਾ ਬੰਦਾ ਮੇਰੇ ਨਾਲ ਝੂਠ ਬੋਲ ਰਿਹਾ, ਇਹਨੇ ਦੁਬਾਰਾ ਇਹਨੂੰ ਫਿਰ ਹਾਇਰ ਕਰਨਾ। ਪਰ ਜੇ ਤੁਹਾਨੂੰ ਪਤਾ ਹੈ ਕਿ ਡਰਾਈਵਰ ਨੇ ਟਿਕਟਾਂ ਲੈ ਲਈਆਂ, ਕਿਸੇ ਨੇ 2 ਜਾਂ 3, ਇਹਦਾ ਲਾਇਸੈਂਸ ਖਰਾਬ ਹੋ ਰਿਹਾ, ਇਹ ਮੈਨੂੰ, ਕਿਉਂਕਿ ਡਰਾਈਵਰ ਦਾ ਇੱਕ ਮਾੜਾ ਹੋਵੇਗਾ ਪਰ ਉਹਨਾਂ ਦੀ ਪਾਲਿਸੀ ਜਿਹੜੀ ਉਹ ਸਾਰੇ ਟਰੱਕਾਂ ਦੀ ਵਧਣੀ ਹੈ। ਬਿਲਕੁਲ ਬਿਲਕੁਲ ਸਹੀ ਗੱਲ। ਜੇਕਰ ਇੱਕ ਟਰੱਕ 2000 ਬਣੀ, ਜੇਕਰ 10 ਟਰੱਕ 20,000 ਦਾ ਨੁਕਸਾਨ ਹੋ ਗਿਆ। ਬਿਲਕੁਲ। ਸੋ ਬੈਟਰ ਵੀ ਟਰੱਕ ਤੁਸੀਂ ਡਰਾਈਵਰ ਨੂੰ ਫਾਇਰ ਕਰ ਦਿਓ, ਪਰ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ, ਇਸ ਕਰਕੇ ਉਹ ਜਦੋਂ ਕੋਡ ਇੱਕ ਵਾਰੀ ਆ ਗਿਆ, ਪਾਲਿਸੀ ਜਿਹੜੀ ਆ ਉਹ ਤੁਹਾਡੀ 5 ਦਿਨਾਂ ਨੂੰ ਡਿਊ ਹੈ। ਸੋ ਉਹਨਾਂ ਦੀ 21 ਨੂੰ ਪਾਲਿਸੀ ਡਿਊ ਨਹੀਂ ਹੋ ਚੁੱਕੀ ਹੈ। ਸੋ ਯੂ ਹੈਵ ਨੋ ਚੋਇਸ। ਬ੍ਰੇਕ ਲਵਾਂਗੇ ਇੱਥੇ, ਤੇ ਇਸ ਤੋਂ ਬਾਅਦ 'ਚ ਜਿਹੜੀ ਗੱਲਬਾਤ ਆ ਡਰਾਈਵਿੰਗ ਹਾਇਰਿੰਗ ਪ੍ਰੋਸੈਸ ਕੰਪਲਾਇੰਸ ਆ ਉਸ ਦੀ ਜਿਹੜੀ ਉਹ ਆਪਾਂ ਜਾਰੀ ਰੱਖਾਂਗੇ। EPN ਤੋਂ ਬਾਅਦ ਦੇ ਵਿੱਚ ਹੋਰ ਕੀ ਆ, ਜਾਂ ਇਹਦੇ ਨਾਲ ਵੀ ਸੰਬੰਧ ਜੇ ਕੋਈ ਹੋਰ ਗੱਲ ਆ, ਜੇ ਕੋਈ ਮਿਸਿੰਗ ਰਹਿ ਗਈ ਆ, ਉਹ ਵੀ ਆਪਾਂ ਕਰਦੇ ਹਾਂ ਜੀ। ਤੇ ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਨਾਲ। ਚੱਲ ਰਿਹਾ ਜੀ ਸ਼ੋ ਸਾਂਝੀ ਸਾਥ ਟਰੱਕਿੰਗ ਸ਼ੋ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਸਾਂਝੀ ਸਾਥ। ਮੈਂ ਹਾਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਗਲੋਬਲ ਟਰੱਕ ਪਰਮਿਟ ਤੋਂ ਇਸ ਟਾਈਮ ਰਜਿੰਦਰ ਸਿੰਘ ਟਾਂਡਾ ਜੀ। ਰਜਿੰਦਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਭਾਜੀ, ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਓ ਵੀ ਤੁਹਾਨੂੰ ਟਰੱਕ ਦੇ ਪਰਮਿਟਸ ਦਾ, ਪੇਪਰ ਵਰਕ ਦਾ, ਕੰਪਲਾਇੰਸ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਆ ਤਾਂ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ, ਗਲੋਬਲ ਟਰੱਕ ਪਰਮਿਟ ਵਾਲਿਆਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 209636 209 636 0880 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰੋ। ਅੱਜ ਦੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਜਿਹੜੀ ਡਰਾਈਵਰ ਫਾਈਲ ਆ ਉਹ ਕਿੱਦਾਂ ਹੁੰਦੀ ਆ, ਡਰਾਈਵਰ ਐਪਲੀਕੇਸ਼ਨ 'ਚ ਕੀ ਕੁਛ ਹੁੰਦਾ ਆ, ਇੰਪਲੋਈ ਪੁੱਲ ਨੋਟਿਸ ਦੀ ਜਿਹੜੀ ਉਹ ਆਪਾਂ ਗੱਲ ਕੀਤੀ ਸੀ ਹੁਣ ਤੱਕ। ਤੇ ਹੁਣ ਇਸ ਤੋਂ ਅੱਗੇ ਜਦੋਂ ਡਰਾਈਵਿੰਗ ਹਾਇਰਿੰਗ ਪ੍ਰੋਸੈਸ ਆ, ਕੰਪਲਾਇੰਸ ਆ, ਇਸ ਦੇ ਵਿੱਚ ਅਗਲਾ ਸਟੈਪ ਕੀ ਹੁੰਦਾ ਰਜਿੰਦਰ ਸਿੰਘ ਜੀ? ਇਸ ਤੋਂ ਅਗਲਾ ਜਿਹੜਾ ਬਹੁਤ ਹੀ ਇੰਪੋਰਟੈਂਟ ਔਰ ਕਹ ਲਓ ਕਿ ਬੜਾ ਹੀ ਅਹਿਮ ਜਿਹੜਾ ਪੱਖ ਹੈ ਉਹ ਅੱਗੇ ਆਉਂਦਾ ਕਿ ਜਿਸ ਤੋਂ ਬਗੈਰ ਤੁਹਾਡੀ ਡਰਾਈਵਰ ਜਿਹੜੀ ਫਾਈਲ ਹੈ, ਇੱਕ ਤਾਂ ਉਹ ਪੂਰੀ ਨਹੀਂ ਹੁੰਦੀ। ਠੀਕ ਹੈ। ਦੂਸਰੀ ਗੱਲ ਕੀ, ਇਹਦੇ ਨੁਕਸਾਨ ਬਹੁਤ ਵੱਡੇ, ਅਗਰ ਅਸੀਂ ਇਹ ਕੰਮ ਨਹੀਂ ਕਰਦੇ ਤੇ ਇਹਦਾ ਨੁਕਸਾਨ ਬਹੁਤ ਵੱਡਾ। ਠੀਕ ਹੈ। ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਤੁਹਾਡਾ ਡਰਾਈਵਰ ਜਿਹੜਾ ਆ, ਜਦੋਂ ਉਹ ਪ੍ਰੀਵੀਅਸ EMPLOYER ਤੋਂ ਸਾਨੂੰ ਵੈਰੀਫਿਕੇਸ਼ਨ ਕਰਾਉਣੀ ਪੈਂਦੀ ਹੈ, ਜਿਵੇਂ ਅਸੀਂ ਵੈਰੀਫਿਕੇਸ਼ਨ ਬਾਰੇ ਗੱਲ ਕੀਤੀ ਹੈ, ਤੇ ਉਹਦੇ ਵਿੱਚ ਕੀ ਪ੍ਰੋਬਲਮ ਕੀ ਆਉਂਦੀ ਸੀ ਕਿ ਡਰਾਈਵਰ ਜਿਹੜੇ ਆ ਉਹ ਤਾਂ ਪ੍ਰੀਵੀਅਸ EMPLOYER ਦਾ ਬਹੁਤ ਵਾਰੀ ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਪੂਰੀ ਦਿੰਦੇ ਨਹੀਂ। ਜੇਕਰ ਦਿੰਦੇ ਆ ਤੇ ਉਹ ਅਧੂਰੀ ਹੁੰਦੀ ਹੈ, ਬਹੁਤ ਵਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਦਿੱਤੀ ਨਹੀਂ ਜਾਂਦੀ ਜਾਂ ਡਰਾਈਵਰ ਵੱਲੋਂ ਲੁਕੋ ਲਈ ਜਾਂਦੀ ਹੈ। ਭਾਵ ਕਿ ਅਗਰ 4 ਤੁਸੀਂ ਕੰਪਨੀਆਂ ਨਾਲ ਕੰਮ ਕਰਕੇ ਆ, ਤੁਸੀਂ 2 ਵਿੱਚੋਂ ਦੱਸੋਗੇ, 2 ਦੱਸੋਗੇ ਨਹੀਂ। ਸੋ ਇਸ ਚੀਜ਼ ਨੂੰ ਰੋਕਣ ਵਾਸਤੇ ਤੇ ਇੱਕ ਜਿਹੜੀ ਪ੍ਰੋਬਲਮ ਬਹੁਤ ਵੱਡੀ ਆਉਂਦੀ ਸੀ ਕਿ ਮੰਨ ਲਓ ਇੱਕ ਡਰਾਈਵਰ ਜਿਹੜਾ ਆ ਉਹ ਕਿਸੇ ਕੰਪਨੀ ਕੋ ਹਾਇਰ ਹੋਣ ਵਾਸਤੇ ਗਿਆ ਤੇ ਉੱਥੇ ਡਰੱਗ ਟੈਸਟ ਉਹਦਾ ਪੋਜ਼ਿਟਿਵ ਆ ਗਿਆ। ਹੁਣ EMPLOYER ਦੇ ਕੋਲ ਜਦੋਂ ਪਹੁੰਚਾ ਕਿ ਡਰਾਈਵਰ ਨੇ ਕਹਿੰਦਾ ਭਾਈ ਤੇਰਾ ਡਰੱਗ ਟੈਸਟ ਪੋਜ਼ਿਟਿਵ ਆ, ਮੈਂ ਤਾਂ ਰੱਖਣਾ ਨਹੀਂ ਤੈਨੂੰ। ਤੇ ਉਹ ਕਹਿੰਦਾ ਕਿ ਭਾਈ ਤੂੰ ਇਹ ਜਿਹੜਾ ਹੈਗਾ ਰੈਕਡ, ਇਹਨੂੰ ਜਿਹੜਾ ਤੁਹਾਡਾ ਪੋਜ਼ਿਟਿਵ ਰਿਜ਼ਲਟ ਆਇਆ ਇਹਨੂੰ ਪਾੜ ਕੇ ਸੁੱਟ ਦੇ। ਉਹ 2-4 ਦਿਨ 10 ਦਿਨ ਪਾਣੀ ਪੀਂਦਾ ਸੀ, ਸ਼ਿਕੰਜੀ ਪੀਂਦਾ ਸੀ, ਲੱਸੀ ਪੀਂਦਾ ਸੀ, ਤੇ 10 ਦਿਨ ਬਾਅਦ ਜਾ ਕੇ ਫਿਰ ਉਹ ਟੈਸਟ ਕਰਾਉਂਦਾ ਸੀ, ਨੈਗੇਟਿਵ ਨਿਕਲਦਾ, ਤੇ ਉਸ ਤੋਂ ਬਾਅਦ ਉਹ ਅਗਲੀ ਕੰਪਨੀ ਵਿੱਚ ਹਾਇਰ ਹੋ ਜਾਂਦਾ। ਜਦ ਕਿ ਇਹ ਪ੍ਰੋਸੈਸ ਗਲਤ ਸੀ, ਕਿਉਂਕਿ ਜਦੋਂ ਡਰਾਈਵਰ ਇੱਕ ਵਾਰੀ ਪੋਜ਼ਿਟਿਵ ਆ ਜਾਏ ਫਿਰ ਉਹਨੂੰ ਸੈਪ ਪ੍ਰੋਗਰਾਮ ਥਰੂ, ਰਿਟਰਨ ਟੂ ਡਿਊਟੀ ਸਟੇਟਸ ਥਰੂ, ਲੰਬੀਆਂ ਕਲਾਸਾਂ, ਉਹਦੇ ਰਿਟਰਨ ਟੂ ਡਿਊਟੀ ਫੋਲੋ ਅਪਸ, ਬੜਾ ਲੰਬਾ ਪ੍ਰੋਸੈਸ ਆ ਜਿਹੜਾ ਕਿ ਹੋਣਾ ਚਾਹੀਦਾ ਸੀ ਔਰ ਉਹ ਸਾਰਾ ਹੀ ਸਕਿਪ ਹੋ ਗਿਆ। ਠੀਕ ਹੈ। ਸੋ ਉਸ ਚੀਜ਼ ਨੂੰ ਬੰਦ ਕਰਨ ਵਾਸਤੇ ਜਿਹੜੀਆਂ 2 ਚੀਜ਼ਾਂ ਗਵਰਨਮੈਂਟ ਨੇ ਰਿਕੁਆਇਰ ਕੀਤੀਆਂ, ਇੱਕ ਤਾਂ ਇਹ ਹੈਗਾ ਕਿ ਜਦੋਂ ਅਸੀਂ ਡਰਾਈਵਰ ਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਰਾ ਲੈਂਦੇ ਆ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਮੋਨੀਟਰ ਕਿਵੇਂ ਕੀਤਾ ਜਾਵੇ ਕਿ ਅੱਜ ਮੈਂ ਤੁਹਾਡੇ ਕੋਲ ਹਾਇਰ ਹੋਣ ਆਇਆ, ਮੈਂ ਹਫਤਾ ਇੱਕ ਕੋਈ ਡਰੱਗ ਨਹੀਂ ਖਾਦੀ, ਕੋਈ ਭੰਗ ਨਹੀਂ ਖਾਦੀ, ਕੋਈ ਫੀਮ ਨਹੀਂ ਖਾਦੀ, ਕੋਈ ਕੁਛ ਨਹੀਂ ਕੀਤਾ, ਤੇ ਮੈਂ ਜ਼ਿਆਦਾ ਸਾਰਾ ਪਾਣੀ ਪੀ ਕੇ ਆਪਣੇ ਆਪ ਨੂੰ ਬਿਲਕੁਲ ਜਿਹੜਾ ਕਲੀਨ ਕਰ ਰਿਹਾ, ਤੇ ਮੈਂ ਤੁਹਾਡੇ ਕੋਲ ਟਰੱਕ ਫੜ ਲਿਆ, ਪ੍ਰੀ ਇੰਪਲੋਇਮੈਂਟ ਮੇਰਾ ਨੈਗੇਟਿਵ ਆ ਗਿਆ, ਮੈਂ ਟਰੱਕ ਤੇ ਚੜ ਗਿਆ, ਠੀਕ ਹੈ, ਪਰ ਅਸੀਂ 10 ਦਿਨ ਬਾਅਦ ਜਾ ਕੇ ਫਿਰ ਫੀਮ ਵੀ ਖਾਣੀ ਸ਼ੁਰੂ ਕਰਤੀ, ਅਸੀਂ ਭੁੱਕੀ ਵੀ ਸਾਰੇ ਉਹੀ ਕੰਮ ਕਰਤੇ ਸ਼ੁਰੂ, ਸਾਰੇ ਕੰਮ ਸ਼ੁਰੂ ਕਰਦੇ। ਤੇ ਹੁਣ EMPLOYER ਦੇ ਕੋਲ ਕੀ ਢੰਗ ਆ ਕਿ ਉਹ ਫੜੇ ਇਸ ਚੀਜ਼ ਨੂੰ। ਤੁਹਾਡਾ ਕੱਲ ਨੂੰ ਐਕਸੀਡੈਂਟ ਹੁੰਦਾ, ਤੁਸੀਂ ਪੋਜ਼ਿਟਿਵ ਪਾਏ ਜਾਂਦੇ ਹੋ, ਤੇ ਜਿਹੜਾ EMPLOYER ਆ ਉਹ ਬਿਲਕੁਲ ਬੁਰੀ ਤਰ੍ਹਾਂ ਮਾਰਿਆ ਜਾਏਗਾ। ਜਿਹੜੀਆਂ ਉਹਦੀਆਂ ਪੈਨਲਟੀਆਂ ਉਹ ਕਈ ਗੁਣਾ ਵੱਧ ਜਾਣੀਆਂ, ਉਹਦੇ ਜਿਹੜੇ ਲਾਅ ਸੂਟਸ ਆ ਉਹ ਵੀ ਕਈ ਗੁਣਾ ਵੱਧ ਜਾਣੇ। ਸਹੀ ਗੱਲ। ਉਹਨੂੰ ਰੋਕਣ ਵਾਸਤੇ ਕੀ ਢੰਗ ਹੈ? ਉਹਦੇ ਰੋਕਣ ਵਾਸਤੇ ਗਵਰਨਮੈਂਟ ਨੇ ਰੈਂਡਮ ਜਿਹੜਾ ਐਨਰੋਲਮੈਂਟ ਆ ਉਹ ਇੱਕ ਇੰਟਰੋਡਿਊਸ ਕੀਤੀ ਹੈ ਕਿ ਜਦੋਂ ਡਰਾਈਵਰ ਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੁੰਦਾ, ਅਗਰ ਉਹ ਤੁਸੀਂ ਉਹਨੂੰ ਹਾਇਰ ਕਰ ਲੈਂਦੇ ਹੋ ਤਾਂ ਉਹਨੂੰ ਰੈਂਡਮ ਪ੍ਰੋਗਰਾਮ ਵਿੱਚ ਇਨਰੋਲ ਕਰਾਓ। ਬਿਲਕੁਲ ਉਸੇ ਤਰ੍ਹਾਂ ਦਾ ਪ੍ਰੋਗਰਾਮ ਆ ਜਿਵੇਂ EMPLOYER ਪੁੱਲ ਨੋਟਿਸ ਹੈ, ਜਿਹਦੇ ਵਿੱਚ ਤੁਹਾਡੇ ਜਿੰਨੇ ਵੀ ਡਰਾਈਵਰ ਆ ਉਹ ਸਾਰੇ ਡਰਾਈਵਰ ਇਸ ਪ੍ਰੋਗਰਾਮ 'ਚ ਪਾਏ ਜਾਂਦੇ ਆ। ਔਰ ਜਿਹੜੀ ਤੁਹਾਡੀ ਡਰੱਗ ਟੈਸਟ ਕੰਪਨੀ ਹੈ, ਜਿਹੜਾ ਕੰਸੋਰਸ਼ੀਅਮ ਆ ਜਿਹੜਾ ਤੁਹਾਡਾ ਡਰੱਗ ਟੈਸਟ ਰਨ ਕਰਦਾ, ਉਹਦੀ ਇਹ ਡਿਊਟੀ ਹੁੰਦੀ ਕਿ ਉਹ ਹਰ ਕੁਆਟਰ ਸਾਰੇ ਪੂਲ ਦੇ ਵਿੱਚ ਜਿੰਨੇ ਟੋਟਲ ਉਹਦੇ ਕੋਲ ਕੰਪਨੀਆਂ 100, 200, 1000, 2000, ਚਾਹੇ ਉਹਦੇ ਕੋਲ 20000 ਡਰਾਈਵਰ ਆ, ਉਹਨਾਂ ਸਾਰੇ ਡਰਾਈਵਰ ਨੂੰ ਉਹ ਕੁਆਟਰਲੀ ਰੈਂਡਮਲੀ ਪੁੱਲ ਕਰੇ। ਉਹ ਕੰਪਿਊਟਰ ਦਾ ਇੱਕ ਸੌਫਟਵੇਅਰ ਹੁੰਦਾ ਜਿਹੜਾ ਕਿ ਆਪਣੇ ਆਪ ਕੋਈ 12, 14, 15% ਡਰਾਈਵਰ ਪੁੱਲ ਕਰਦਾ,
ਸੋ ਹਰ ਕੰਸੋਰਸ਼ੀਅਮ ਦੀ ਡਿਊਟੀ ਹੁੰਦੀ ਕਿ ਉਹ 50% ਤੋਂ ਉੱਪਰ ਰੈਂਡਮ ਡਰੱਗ ਟੈਸਟ ਜਿਹੜੇ ਆ ਉਹ ਪਰਫਾਰਮ ਕਰੇ। ਕਿੰਨੇ ਚਿਰ ਦੇ ਵਿੱਚ ਇਹ ਜਿਹੜੇ 50% ਇਹ ਕਰਨੇ ਹਰ ਹੁੰਦੇ? ਸਾਲ ਹਰ ਸਾਲ ਹਰ ਐਵਰੀ ਸਾਲ ਜਿੰਨੇ ਵੀ ਡਰਾਈਵਰ ਆ ਉਹ ਉਹਨਾਂ ਚੋਂ ਜ਼ਰੂਰੀ- 50% ਹੋਣੇ ਚਾਹੀਦੇ ਪੁੱਲ। ਨਹੀਂ ਦੇਖੋ ਰਾਜ ਭਾਈ, ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝੀਏ। ਠੀਕ ਮੈਂ ਹੈ। ਸਮਝਦਾ ਲਿਸਨਰ ਵੀ ਥੋੜੇ ਧਿਆਨ ਨਾਲ ਸਮਝੇ। ਜ਼ਰੂਰ। ਜੇ ਮੰਨ ਲਓ ਮੇਰੇ 50 ਡਰਾਈਵਰ ਹੈ ਹੂੰ। ਤੇ ਜ਼ਰੂਰੀ ਨਹੀਂ ਮੇਰੇ 25 ਜਿਹੜੇ ਉਹ ਪੁੱਲ ਹੋਣ। ਓਕੇ। ਕਿਉਂਕਿ ਰੈਂਡਮ ਦਾ ਭਾਵ ਇਹ ਹੈ ਕਿ ਮੇਰੇ 50 ਟਰੱਕ ਆ, ਉੱਥੇ ਕਿਸੇ ਹੋਰ ਕੰਪਨੀ ਦਾ 100, ਉਸੇ ਪੂਲ 'ਚ 100 ਡਰਾਈਵਰ ਆ, ਕਿਸੇ ਹੋਰ ਦਾ 200 ਡਰਾਈਵਰ ਆ, ਕਿਸੇ ਦੇ 5 ਡਰਾਈਵਰ ਆ। ਉਹ ਪੂਰੇ ਪੂਲ ਦੇ 50% ਹੋਣੇ ਚਾਹੀਦੇ। ਉਹ ਠੀਕ ਹੈ ਜੀ, ਠੀਕ ਹੈ। ਉਹ 'ਚ ਹੋ ਸਕਦਾ ਮੇਰੇ 50 ਵਿੱਚੋਂ 25 ਦੀ ਬਜਾਏ ਮੇਰੇ 28 ਪੁੱਲ ਹੋਣ ਜਾਂ ਮੇਰੇ 22 ਪੁੱਲ ਹੋਣ। ਪਰ ਇਹ ਜਿਹੜੀ ਰੇਸ਼ੋ ਹੈ 40 ਤੋਂ ਲੈ ਕੇ 60 ਦੇ ਵਿੱਚ ਰਹਿੰਦੀ ਹੈ। ਓਕੇ, ਠੀਕ ਹੈ। ਔਰ ਰਹਿਣੀ ਵੀ ਚਾਹੀਦੀ ਆ। ਸੋ ਤੁਹਾਡਾ ਅਗਰ ਤੁਹਾਡੇ ਜਿੰਨੇ ਡਰਾਈਵਰ ਆ ਉਹ 40 ਤੋਂ ਲੈ ਕੇ 60 ਦੇ ਵਿੱਚ ਲਗਭਗ ਵੇਰੀ ਕਰਦੇ ਆ। ਕੰਸੋਰਟੀਅਮ ਜਿਹੜੀ ਕੰਪਨੀ ਆ ਉਹਦੇ ਮੋਰ ਦੈਨ 50% ਪੁੱਲ ਹੋਣੇ ਚਾਹੀਦੇ ਆ, ਤਾਂ ਕਿ ਡਰਾਈਵਰ ਦੇ ਸਿਰ ਦੇ ਉੱਤੇ ਹਰ ਵੇਲੇ ਤਲਵਾਰ ਲਟਕਦੀ ਰਹੇ ਕਿ ਮੈਂ ਭਾਈ ਡਰੱਗ ਨਹੀਂ ਖਾਣੀ। ਵੀ ਪਤਾ ਨਹੀਂ ਕਦੋਂ ਚੈੱਕ ਹੋ ਜਾਊਗਾ। ਹਾਂਜੀ, ਵੀ ਪਤਾ ਨਹੀਂ ਵੀ ਕਦੋਂ ਚੈੱਕ ਕੀਤਾ ਜਾ ਸਕਦਾ ਹੈ। ਬਿਲਕੁਲ। ਔਰ ਰੈਂਡਮ ਇੱਕ ਬੜਾ ਯੂਨੀਕ ਟੈਸਟ ਆ ਕਿ ਤੁਸੀਂ ਹੈਰਾਨ ਹੋਗੇ ਕਿ ਜਿਹੜੀਆਂ ਦੀਆਂ ਗਾਈਡਲਾਈਨਸ ਆ ਉਹ ਕੀ ਹਨ। ਸਟ੍ਰਿਕਟ ਨੇ, ਹਾਲਾਂਕਿ ਇਹ ਫੋਲੋ ਨਹੀਂ ਕੀਤੀਆਂ ਜਾਂਦੀਆਂ। ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਡਰਾਈਵਰ ਨੂੰ ਕਿਹਾ ਜਾਂਦਾ ਕਿ ਭਾਈ ਤੇਰਾ ਰੈਂਡਮ ਨਿਕਲਿਆ, ਤੂੰ ਉਦਾਂ ਕਰੀ ਅਗਲੇ ਹਫਤੇ ਆਈ ਤਾਂ ਆਪਣਾ ਡਰੱਗ ਟੈਸਟ ਦੇ ਦੇ। ਠੀਕ ਹੈ। ਜਦਕਿ ਇਹ ਬਿਲਕੁਲ ਗਲਤ ਹੈ। ਹਾਂ। ਸਿਸਟਮ ਕੀ ਹੈ ਕਿ ਜਦੋਂ ਤੁਸੀਂ ਡਰੱਗ ਟੈਸਟ ਆਪਣਾ ਤੁਹਾਡਾ ਰੈਂਡਮ ਨਿਕਲਿਆ ਤੇ ਤੁਹਾਡਾ ਜਿਹੜਾ ਸੇਫਟੀ ਮੈਨੇਜਰ ਆ, ਜਿਹੜਾ ਵੀ ਕੰਟੈਕਟ ਪਰਸਨ ਆ ਇਸ ਚੀਜ਼ ਵਾਸਤੇ, ਉਹਨੂੰ ਉਹਦੀ ਲਿਸਟ ਜਾਂਦੀ ਹੈ ਕਿ ਤੁਹਾਡੇ 7 ਡਰਾਈਵਰ ਜਿਹੜੇ ਫੁੱਲ ਹੋਏ ਆ। ਓਕੇ। ਤੁਸੀਂ 7 ਨੂੰ ਦੱਸਣਾ ਨਹੀਂ ਹੁੰਦਾ। ਕੌਨਫੀਡੈਂਸ਼ੀਅਲ ਚਾਹੀਦਾ ਹੈ। ਜਿਹੜਾ ਪੁਆਇੰਟ ਆਫ ਕੰਟੈਕਟ ਆ ਦੱਸਣਾ ਨਹੀਂ। ਜਦੋਂ ਡਰਾਈਵਰ ਨੂੰ ਤੁਸੀਂ ਕਾਲ ਕਰਨੀ ਆ, ਤੁਸੀਂ ਇਹ ਵੀ ਨਹੀਂ ਲਫ਼ਜ਼ ਕਹਿ ਸਕਦੇ ਕਿ ਭਾਈ ਤੂੰ ਨਾ ਸਟਾਕਟਨ ਲੋਡ ਲਾ ਰਿਹਾ ਤੇ ਲੋਡ ਲਾਉਣ ਤੋਂ ਬਾਅਦ ਤੂੰ ਨਾ ਲਾਥਰੋ ਫਲਾਨੀ ਲੈਬ 'ਚ ਜਾ ਕੇ ਜਾਂ ਮੰਟੀਕੇ ਫਲਾਨੀ ਲੈਬ 'ਚ ਜਾ ਕੇ ਤੇ ਡਰੱਗ ਟੈਸਟ ਕਰਾ ਲਈ। ਇਹ ਵੀ ਗਲਤ ਹੈ। ਅੱਛਾ, ਇਹ ਵੀ ਗਲਤ ਹੈ। ਕੀ ਕਹਿਣਾ ਹੈ ਫਿਰ? ਵੀ ਜਦੋਂ ਤੁਸੀਂ ਉਹਨੂੰ ਇਨਫੋਰਮ ਕਰੋ, ਉਸ ਤੋਂ ਬਾਅਦ ਉਹ ਸਿੱਧਾ ਲੈਬ ਵੱਲ ਨੂੰ ਜਾਣਾ ਚਾਹੀਦਾ, ਵਿਚਾਲੇ ਹੋਰ ਕਿਸੇ ਪਾਸੇ ਨਹੀਂ। ਬਿਲਕੁਲ ਨਹੀਂ। ਮੰਨ ਲਓ ਤੁਹਾਡੀ ਕੰਪਨੀ ਸਟਾਰਟਨ 'ਚ ਹੈ, ਤੁਹਾਡੇ ਕੋਲ ਡਰਾਈਵਰ ਜਾਰ 'ਚ ਆਇਆ ਪੇਪਰ ਵਰਕ, ਤੁਸੀਂ ਉਹਨੂੰ ਕਿਹਾ ਕਿ ਭਾਈ ਡਰੱਗ ਟੈਸਟ ਕਰਾ ਗਿਆ। ਅਗਰ ਮੰਟੀਕੇ ਤੋਂ ਲੈਬ 15 ਮਿੰਟ ਦੀ ਦੂਰੀ ਤੇ ਹੈ, ਮੰਟੀਕੇ ਦੀ ਲੈਬ ਜਾਂ ਟ੍ਰੇਸੀ ਦੀ ਲੈਬ ਜਾਂ ਸਟਾਕਟਨ ਦੀ ਲੈਬ ਕੋਈ 3 ਮੀਲ ਦੂਰ ਹੈ, ਅਗਰ ਉਹ ਡਰਾਈਵਰ 10 ਤੋਂ 15 ਮਿੰਟ 'ਚ ਉੱਥੇ ਨਹੀਂ ਪਹੁੰਚਦਾ ਜਾਂ ਅੱਧੇ ਘੰਟੇ 'ਚ ਨਹੀਂ ਪਹੁੰਚਦਾ ਤੇ ਕਾਨੂੰਨਨ ਉਹ ਡਿਨਾਇਲ ਮੰਨਿਆ ਜਾਊਗਾ। ਡਿਨਾਇਲ ਇਜ਼ ਇਕੁਅਲੀ ਡੇਂਜਰਸ ਐਜ਼ ਦਾ ਪੋਜ਼ਿਟਿਵ ਟੈਸਟ ਇਜ਼ ਡੇਂਜਰਸ। ਠੀਕ ਆ। ਸੋ ਉਹਦੇ ਬਰਾਬਰ ਡਿਨਾਇਲ ਇੰਨੀ ਵੱਡੀ ਚੀਜ਼ ਆ। ਔਰ ਇੱਕ ਮੈਂ ਹੋਰ ਇੱਥੇ ਛੋਟੀ ਜਿਹੀ ਗੱਲ ਐਡ ਕਰਦੇ ਆ ਕਿ ਜਦੋਂ ਤੁਸੀਂ ਡਰੱਗ ਟੈਸਟ ਦੇਣ ਜਾਂਦੇ ਹੋ, ਸੈਂਪਲ ਦੇਣ ਜਾਂਦੇ ਹੋ, ਤੇ ਤੁਸੀਂ ਜਦੋਂ ਇੱਕ ਵਾਰੀ ਲੈਬ 'ਚ ਇੰਟਰ ਕਰ ਗਏ, ਤੁਸੀਂ ਸੈਂਪਲ ਦੇਣ ਤੋਂ ਬਗੈਰ ਉਹਨਾਂ ਦੇ ਦਰਵਾਜ਼ੇ 'ਚੋਂ ਬਾਹਰ ਨਹੀਂ ਨਿਕਲ ਸਕਦੇ। ਇੱਥੋਂ ਤੱਕ ਕਿ ਤੁਸੀਂ ਆਪਣਾ ਫੋਨ ਸੁਣਨ ਵੀ ਬਾਹਰ ਨਹੀਂ ਜਾ ਸਕਦੇ। ਤੁਸੀਂ ਆਪਣੀ ਪਾਰਕਿੰਗ ਵਿੱਚ ਕੋਈ ਕੁਆਇਨ ਪਾਉਣ ਵੀ ਬਾਹਰ ਨਹੀਂ ਜਾ ਸਕਦੇ। ਮੈਂ ਕਈ ਅੰਮ੍ਰਿਤਧਾਰੀ ਗੁਰਸਿੱਖ ਸੱਜਣਾ ਨੂੰ ਜਾਣਦਾ ਜਿਹੜੇ ਇਹ ਗਲਤੀ ਕਰ ਗਏ ਕਿ ਲੈਬ ਟੈਸਟ ਕਰਾਉਣ ਗਏ, ਉੱਥੇ ਘੰਟੇ ਦੀ ਲੰਬੀ ਲਾਈਨ ਸੀ, ਬਾਹਰ ਜਿਹੜੀ ਕਾਰ ਦੇ ਬਾਹਰ ਪਾਰਕਿੰਗ, ਉੱਥੇ ਕੁਆਇਨ ਪਾਉਣ ਦੀ ਲੋੜ ਸੀ, ਉਹ ਸਿਰਫ ਕੁਆਇਨ ਪਾਉਣ ਗਿਆ ਤੇ ਉਹ ਡਰੱਗ ਟੈਸਟ ਉਹਨਾਂ ਨੇ ਡਿਨਾਇਲ 'ਚ ਪਾਤਾ ਤੇ ਉਹ ਅੱਜ 3 ਸਾਲ ਦੇ ਸੈਪ ਪ੍ਰੋਗਰਾਮ ਵਿੱਚ ਹੈ। ਉਹਨਾਂ ਦਾ ਅਗਰ ਤੁਸੀਂ ਜਾ ਕੇ ਟੈਸਟ ਚੈੱਕ ਕਰੋ, ਉਹ ਇਕੁਅਲੀ ਪੋਜ਼ਿਟਿਵ ਦੇ ਬਰਾਬਰ ਆਊਗਾ, ਜਦਕਿ ਉਹ ਵਿਚਾਰਿਆਂ ਨੂੰ ਕਦੀ ਇਹ ਵੀ ਨਹੀਂ ਪਤਾ ਡਰੱਗ ਹੁੰਦੀ ਕੀ ਹੈ। ਔਰ ਉਹਨਾਂ ਦੀ ਨੌਕਰੀ ਜਾਂਦੀ ਲੱਗਦੀ ਹੈ। ਬਿਲਕੁਲ, ਕਿਸੇ ਨੇ ਹਾਇਰ ਵੀ ਨਹੀਂ ਕਰਨਾ ਫਿਰ ਗਾਂ ਜੋ ਇਦਾਂ ਰਹਿਣਾ। ਉਹ ਨਹੀਂ, ਉਸੇ ਵੇਲੇ ਤੁਹਾਨੂੰ ਤੁਸੀਂ ਨੌਨ ਫਿਟ ਹੋ ਜਾਂਦੇ ਹੋ। ਤੁਸੀਂ ਉਸੇ ਵੇਲੇ ਕਹਿ ਲਓ ਵੀ ਤੁਹਾਡੇ ਤੇ ਸਟਾਪ ਲੱਗੇ, ਤੁਸੀਂ ਡਰਾਈਵਰ ਆਊਟ ਆਫ, ਜਿਹਦਾ ਟਰੱਕ ਆਊਟ ਆਫ ਸਰਵਿਸ ਹੁੰਦਾ ਉਹਦਾ ਡਰਾਈਵਰ ਆਊਟ ਆਫ ਸਰਵਿਸ ਹੋ ਜਾਂਦਾ। ਬਿਲਕੁਲ ਬਿਲਕੁਲ। ਉਹ ਤੁਹਾਨੂੰ ਦੁਬਾਰਾ ਸੈਪ ਪ੍ਰੋਗਰਾਮ ਲੈ ਕੇ ਉਹਦੇ ਵਿੱਚ ਤੁਹਾਨੂੰ ਨੈਗੇਟਿਵ ਟੈਸਟ ਦੁਬਾਰਾ ਕਰਾਉਣਾ ਪੈਂਦਾ, ਤੁਹਾਨੂੰ ਕਲਾਸਾਂ ਲੈਣੀਆਂ ਪੈਂਦੀਆਂ, ਤੁਹਾਨੂੰ ਸੈਪ ਦੀ ਫੀਸ ਭਰਨੀ ਪੈਂਦੀ ਹੈ, ਤੁਹਾਨੂੰ ਫਿਰ ਉਹ 24 ਮਹੀਨੇ ਲਈ ਮੋਨੀਟਰ ਤੇ ਪਾਉਂਦੇ ਆ, 36 ਮਹੀਨੇ ਲਈ ਮੋਨੀਟਰ ਤੇ ਪਾਉਂਦੇ ਆ, ਮੰਥਲੀ ਮੋਨੀਟਰਿੰਗ ਹੁੰਦੀ ਹੈ। ਮੰਥਲੀ ਤੁਹਾਡਾ ਡਰੱਗ ਟੈਸਟ ਹੁੰਦਾ, 36 ਡਰੱਗ ਟੈਸਟ ਤੱਕ ਹੋ ਸਕਦੇ, ਤੁਹਾਡੇ 60 ਤੱਕ ਵੀ ਜਾ ਸਕਦਾ ਬੰਦਾ। ਹਰ ਮਹੀਨੇ ਉਹਨੂੰ ਡਰੱਗ ਟੈਸਟ ਕਰਾਉਣਾ, ਇੰਨੀ ਖਤਰਨਾਕ ਚੀਜ਼ ਹੈ। ਸੋ ਜਦੋਂ ਤੁਸੀਂ ਐਂਟਰ ਕਰ ਜਾਓ, ਅਸੀਂ ਬਾਰ-ਬਾਰ ਇਹਦੇ ਉੱਤੇ ਫੇਸਬੁੱਕ ਤੇ ਹੋਰ ਵੀਡੀਓ ਥਰੂ ਬਾਰ-ਬਾਰ ਕਹੀਦਾ ਕਿ ਜਦੋਂ ਭਾਈ ਇੱਕ ਵਾਰੀ ਅੰਦਰ ਵੜ ਜਾਓ, ਗਲਤੀ ਨਾਲ ਵੀ ਲਾਈਨ ਬਹੁਤ ਲੰਬੀ ਆ, ਮੈਂ ਕੱਲ ਨੂੰ ਆਉਂਗਾ, ਨੋ, ਮਰਜ਼ੀ ਨਹੀਂ। ਜਦੋਂ ਇੱਕ ਵਾਰੀ ਅੰਦਰ ਵੜ ਗਏ, ਯੂ ਹੈਵ ਟੂ ਸਟੇ देयर। ਟੈਸਟ ਕਰਾ ਕੇ ਬਾਹਰ ਨਿਕਲਣਾ, ਅਨਲੈਸ ਉਹ ਆਪ ਕਹਿਣ ਵੀ ਕੋਈ ਨਹੀਂ ਕੱਲ ਨੂੰ ਆਇਓ। ਹਾਂਜੀ। ਤੇ ਲਾਸਟ ਜਿਹੜੀ ਚੀਜ਼ ਹੈ ਉਹ ਹੈਗੀ ਆ
ਕਲੀਅਰਿੰਗ ਹਾਊਸ ਰਨ ਹਮ। ਕਰਨਾ। ਠੀਕ ਹੈ। ਜਿਹੜਾ ਕੋਈ ਵੀ ਡਰਾਈਵਰ ਆ ਉਹਦਾ ਤੁਸੀਂ ਕਲੀਅਰਿੰਗ ਹਾਊਸ ਰਨ ਕਰਨਾ ਹੁੰਦਾ। ਕਲੀਅਰਿੰਗ ਹਾਊਸ ਭਾਵ ਕਿ ਅਗਰ ਇੱਕ ਸੈਂਟਰਲ ਪੂਲ ਬਣਾਇਆ ਗਿਆ ਫੈਡਰਲ ਮੋਟਰ ਕੈਰੀਅਰ ਵੱਲੋਂ, ਪਿਛਲੇ 2-3 ਸਾਲ ਤੋਂ ਇੰਪਲੀਮੈਂਟ ਹੋਇਆ, 3 ਸਾਲ ਤੋਂ, ਜਿਹਦੇ ਵਿੱਚ ਤੁਸੀਂ ਜਿਵੇਂ ਤੁਹਾਨੂੰ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ 10 ਮਿੰਟ ਪਹਿਲਾਂ, ਕਿ ਡਰਾਈਵਰ ਅੱਗੇ ਛੁਪਾ ਲੈਂਦੇ ਸੀ ਕਿ ਡਾਇਰੈਕਟ ਪੋਜ਼ਿਟਿਵ ਆਇਆ, ਛੁਪਾ ਲੈਂਦੇ ਸੀ। EMPLOYER ਜਿਹੜਾ ਛੁਪਾ ਲੈਂਦਾ ਸੀ, ਉਹ ਕਿਸੇ ਹੋਰ ਪਾਸੇ ਜਾ ਕੇ ਹਾਇਰ ਹੋ ਜਾਂਦੇ ਸੀ। ਉਸ ਚੀਜ਼ ਨੂੰ ਬੰਦ ਕਰਨ ਵਾਸਤੇ ਗਵਰਨਮੈਂਟ ਨੇ ਇੱਕ ਬੜਾ ਵਧੀਆ ਪ੍ਰੋਗਰਾਮ ਬਣਾਇਆ ਕਿ ਕੋਈ ਵੀ ਡਰਾਈਵਰ ਜਦੋਂ ਉਹ ਡਿਨਾਇਲ ਕਰਦਾ ਜਾਂ ਉਹਦਾ ਡਰਗ ਟੈਸਟ ਪੋਜ਼ਿਟਿਵ ਆਉਂਦਾ ਤਾਂ ਉਹਨੂੰ ਇੱਕ ਸੈਂਟਰਲ ਪੂਲ 'ਚ ਉਹਦਾ ਪਾਇਆ ਜਾਂਦਾ, ਔਰ ਉਹ EMPLOYER ਦੀ ਵੀ ਡਿਊਟੀ ਹੈ, ਉਹ ਤੁਹਾਡੇ ਲੈਬ ਦੀ ਵੀ ਡਿਊਟੀ ਹੈ, ਔਰ ਉਹ ਤੁਹਾਡੇ ਜਿਹੜਾ MRO ਭਾਵ ਉਹ ਡਾਕਟਰ ਜਿਹੜਾ ਸਿਗਨੇਚਰ ਕਰਦਾ ਉਹਦੇ ਉੱਤੇ ਆਪਣੇ ਡਰਗ ਟੈਸਟ ਰਿਜ਼ਲਟ ਦੇ ਉੱਤੇ, ਇਹ ਤਿੰਨਾਂ ਦੀ ਡਿਊਟੀ ਹੈ ਕਿ ਉਸ ਬੰਦੇ ਦਾ ਡਰਾਈਵਿੰਗ ਲਾਇਸੈਂਸ ਉਸ ਪੂਲ 'ਚ ਪਾਇਆ ਜਾਵੇ। ਜਦੋਂ ਤੁਸੀਂ ਡਰਾਈਵਰ ਹਾਇਰ ਕਰਦੇ ਆ ਤਾਂ ਤੁਸੀਂ ਉਸ ਪੂਲ ਦੇ ਵਿੱਚ ਦੀ ਡਰਾਈਵਿੰਗ ਲਾਇਸੈਂਸ ਰਨ ਕਰਨਾ ਹੁੰਦਾ ਬਕਾਇਦਾ। ਠੀਕ ਹੈ, ਓਕੇ। ਉਹ ਰਨ ਇਨਕੁਆਇਰੀ ਕਰਨੀ ਹੁੰਦੀ ਆ, ਜਿਹਦੇ ਵਿੱਚ ਪਤਾ ਲੱਗ ਜਾਂਦਾ ਕਿ ਡਰਾਈਵਰ, ਪਹਿਲੀ ਗੱਲ ਕਿ ਇਹ ਇਸ ਵੇਲੇ ਅਨਫਿਟ ਤਾਂ ਨਹੀਂ, ਤੇ ਡਰਾਈਵਰ ਇਸ ਵੇਲੇ ਪ੍ਰੋਹਿਬਿਟਡ ਤਾਂ ਨਹੀਂ ਡਰਾਈਵ ਕਰਨ ਤੋਂ। ਜੇਕਰ ਉਹ ਪ੍ਰੋਹਿਬਿਟਡ ਹੈ ਤਾਂ ਤੁਸੀਂ ਉਹਨੂੰ ਹਾਇਰ ਨਹੀਂ ਕਰ ਸਕਦੇ। ਔਰ ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਇਹਦਾ ਕਿੰਨੀ ਵਾਰੀ ਡਰਗ ਟੈਸਟ ਪੋਜ਼ਿਟਿਵ ਆਇਆ। ਠੀਕ ਹੈ ਜੀ। ਸੋ ਉਹਦੇ ਵਿੱਚ ਤੁਹਾਨੂੰ ਹਾਇਰਿੰਗ ਕਰਨੀ ਵੀ ਸੌਖੀ ਹੋ ਜਾਂਦੀ ਹੈ। ਅਗਰ ਬੰਦੇ ਦਾ 4 ਵਾਰੀ ਡਰਗ ਪੋਜ਼ਿਟਿਵ ਆਇਆ ਪਿਛਲੇ 10 ਸਾਲ ਜਾਂ 5 ਸਾਲ ਜਾਂ 3 ਸਾਲ ਦੇ ਵਿੱਚ, ਤਾਂ ਉਹ ਵੀ ਤੁਹਾਨੂੰ ਜਿਹੜਾ ਆ ਉਹ ਤੁਸੀਂ ਡਰਾਈਵਰ ਨੂੰ ਹਾਇਰ ਨਾ ਕਰੋ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਕਲੀਨਿੰਗ ਹਾਊਸ ਹੈ ਉਹ ਵੀ ਇੱਕ ਬਹੁਤ ਕਮਾਲ ਦੀ ਚੀਜ਼ ਆ ਡਰਾਈਵਰ ਦੇ ਡਰਗ ਟੈਸਟ ਬਾਰੇ ਉਹਨੂੰ ਪਤਾ ਕਰਨ ਵਾਸਤੇ। ਸੋ ਜੇਕਰ ਅਸੀਂ ਆਪਣੀ ਹਾਇਰਿੰਗ ਪ੍ਰੋਸੈਸ, ਵੈਸੇ ਜਿੰਨੀ ਇਹ ਗੱਲ ਲੰਬੀ ਕਹਿਣ ਨੂੰ ਲੱਗਦੀ ਆ, ਪ੍ਰੈਕਟੀਕਲੀ ਇੰਨਾ ਔਖਾ ਹੈ ਨਹੀਂ ਇਹ ਵੀ ਗੱਲ ਮੈਂ ਤੁਹਾਨੂੰ ਯਕੀਨ ਕਿੰਨਾ ਕੁ ਟਾਈਮ ਫਿਰ ਲੱਗਦਾ ਹੈ ਜੇ ਪ੍ਰੈਕਟੀਕਲੀ ਆਪਾਂ ਦੇਖਦੇ ਰੀਅਲਿਸਟਿਕਲੀ? ਦੇਖੋ ਗੱਲ ਇਹ ਆ ਕਿ ਰੈਂਡਮ ਬਾਅਦ ਤੁਹਾਡੇ ਏਜੰਟ ਨੇ ਰੈਂਡਮ ਇਨਰੋਲਮੈਂਟ ਕਰਨੀ ਹੁੰਦੀ ਆਪਣੇ ਆਪ, ਜਿਹੜਾ ਤੁਹਾਡਾ ਕੰਸੋਰਟੀਅਮ ਉਹਨੇ ਹੀ ਤੁਹਾਡਾ ਕਲੀਅਰਿੰਗ ਹਾਊਸ ਰਨ ਕਰਕੇ ਦੇਣਾ ਹੁੰਦਾ। ਸੋ ਦੋਨੇ ਪਾਰਟ ਉਹਦੇ ਹੋ ਗਏ। ਜਿਹੜਾ EPN ਚ ਇਨਰੋਲ ਕਰਨਾ, ਅਗਰ ਤੁਹਾਡਾ ਅਕਾਊਂਟ ਬਣਿਆ, ਇਹ 2-3 ਮਿੰਟ ਤੋਂ ਉੱਪਰ ਦਾ ਕੰਮ ਨਹੀਂ ਹੈ। ਸੋ ਕਹਿਣ ਦਾ ਭਾਵ ਇਹ 2-2, 4-4 ਮਿੰਟ ਦੇ, 5-5 ਮਿੰਟ ਦੇ ਪ੍ਰੋਸੈਸ ਆ। ਸਿਰਫ ਤੁਹਾਨੂੰ ਪ੍ਰੋਸੈਸ ਦੀ ਨੌਲੇਜ ਹੋਣੀ ਚਾਹੀਦੀ। ਸੋ ਇਹ ਨਹੀਂ ਇੱਕ ਡਰਾਈਵਰ ਹਾਇਰ ਨੂੰ ਕਿਤੇ ਹਫ਼ਤਾ ਲੱਗ ਜਾਂਦਾ, ਉਹਦੀ ਵਿੱਚ ਹੀ ਐਪਲੀਕੇਸ਼ਨ ਭਰਨ ਨੂੰ, ਵਿੱਚ ਹੀ ਉਹਦੇ ਸਾਰੇ ਕੰਮ ਕਰਵਾਉਣ ਨੂੰ। ਅਸਲ ਵਿੱਚ ਜੇ ਬੰਦਾ ਟ੍ਰੇਨਡ ਹੈ ਤੇ 1.5-2 ਘੰਟੇ ਤੋਂ ਉੱਪਰ ਦਾ ਕੰਮ ਨਹੀਂ ਹੈ। ਠੀਕ ਹੈ। ਸੋ 2 ਘੰਟੇ 'ਚ ਸਾਰਾ ਕੰਮ ਜਿਹੜਾ ਉਹ ਡਨ ਹੋ ਜਾਂਦਾ। ਸਾਰੇ ਉਹਦੇ ਪੇਪਰ ਵਰਕ ਲੈਣ ਨੂੰ, ਸਾਰੀ ਉਹਦੀ ਐਪਲੀਕੇਸ਼ਨ ਅਪਰੂਵ ਹੋਣ ਨੂੰ, ਉਹਦਾ ਡਰਾਈਵਿੰਗ ਲਾਇਸੈਂਸ, ਮੈਡੀਕਲ ਕਾਰਡ, MBR, ਉਹਦਾ EMPLOYER ਪੁੱਲ ਨੋਟਿਸ ਵਿੱਚ ਉਹਨੂੰ ਐਡ ਕਰਾਉਣਾ। ਰੈਂਡਮ ਵਿੱਚ ਤੁਸੀਂ ਸਿਰਫ ਆਪਣੇ ਇਹਨੂੰ ਭੇਜਣਾ ਹੁੰਦਾ ਆਪਣੇ ਨੂੰ ਕੰਸੋਰਟੀਅਮ ਨੂੰ, ਜਿਹੜਾ ਡਰਗ ਟੈਸਟਿੰਗ ਕੰਪਨੀ ਹੈ, ਕਿ ਭਾਈ ਇਹਨੂੰ ਮੇਰੇ ਬੰਦੇ ਨੂੰ ਇਹਦਾ ਪ੍ਰੀ ਇੰਪਲੀਮੈਂਟ ਕਰ ਦਿਓ, ਇਹਦਾ ਕਲੀਅਰਿੰਗ ਹਾਊਸ ਵੀ ਕਰ ਦਿਓ, ਇਹਦਾ ਰੈਂਡਮ ਵੀ ਜਿਹੜਾ ਇਨਰੋਲ ਕਰ ਦਿਓ। ਸੋ ਉਹਨਾਂ ਨੇ ਇੱਕੋ ਵਾਰੀ ਕਰਕੇ ਪਰੇ ਮਾਰਨਾ ਹੁੰਦਾ। ਸੋ ਏਡੀਆਂ ਵੱਡੀਆਂ ਗੱਲਾਂ ਨਹੀਂ ਇਹ, ਪਰ ਹਾਂ ਤੁਹਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਨਾ। ਜੇ ਪਤਾ ਹੋਊਗਾ ਫੇਰ ਹੀ ਪ੍ਰੋਸੈਸ ਨੂੰ ਫੋਲੋ ਕਰੋਗੇ ਤੁਸੀਂ। ਹਾਂਜੀ, ਤੁਸੀਂ ਪ੍ਰੋਸੈਸ ਨੂੰ ਫੋਲੋ ਕਰੋ। ਔਰ ਜਿਹੜੀਆਂ ਏਜੰਸੀਆਂ ਕੋਲੋਂ, ਜਿਹੜੇ ਪ੍ਰਾਈਵੇਟ ਏਜੰਟ ਕੋਲ ਤੁਸੀਂ ਕੰਮ ਕਰਵਾਉਂਦੇ ਹੋ, ਤੁਸੀਂ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਭਾਈ ਆਹ ਕੰਮ ਕਰਕੇ ਦਿਓ। ਦੱਸੋ ਜੀ। ਸੋ ਰਜਿੰਦਰ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ, ਤੇ ਅਗਲੀ ਵਾਰ ਫਿਰ ਮਿਲਦੇ ਹਾਂ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ। ਤੇ ਹੋਪਫੁਲੀ ਜਿਹੜੇ ਹਾਇਰਿੰਗ ਪ੍ਰੈਕਟਿਸਿਸ ਦੇ ਵਿੱਚ ਆਪਣੇ ਜਿਹੜੀਆਂ ਕੰਪਨੀਜ਼ ਆ ਉਹ ਸੁਧਾਰ ਕਰਨ, ਆਪ ਨੂੰ ਵੀ ਉਹਦੇ ਵਿੱਚ ਆਸਾਨੀ ਆ, ਸਾਰਿਆਂ ਨੂੰ ਉਸ ਦੇ ਵਿੱਚ ਜਿਹੜੀ ਉਹ ਆਸਾਨੀ ਆ, ਤੇ ਤੁਸੀਂ ਆਪਣਾ ਬਿਜ਼ਨਸ ਵਧੀਆ ਢੰਗ ਦੇ ਨਾਲ, ਕੰਪਲਾਇੰਸ ਦੇ ਨਾਲ, ਵਧੀਆ ਢੰਗ ਦੇ ਨਾਲ ਜਿਹੜਾ ਉਹ ਤੁਸੀਂ ਚਲਾਓ। ਸੋ ਥੈਂਕ ਯੂ ਰਜਿੰਦਰ ਸਿੰਘ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ ਬਹੁਤ ਬਹੁਤ।